1947 ਤੋਂ ਜਿਹੜੇ ਲੋਕ, ਜਿਹੜੇ ਆਗੂ, ਜਿਹੜੀ ਧਿਰ, ਜਿਹੜੇ ਸਿੱਖ ਆਗੂ ਪੰਥ ਖਤਰੇ 'ਚ ਹੈ ਦੀ ਦਹਾਈ ਦਿੰਦੇ ਸੀ। ਜਦੋਂ ਅਸਲ ਵਿੱਚ ਇਸ ਗੱਲ ਦੀ ਲੜਾਈ ਸ਼ੁਰੂ ਹੋਈ ਕਿ ਆਓ ਫਿਰ ਪੰਥ ਨੂੰ ਖਤਰੇ 'ਚੋਂ ਕੱਢਦੇ, ਉਦੋਂ ਇਹ ਦਿੱਲੀ ਵਾਲਿਆਂ ਨਾਲ ਜਾ ਖੜੇ, ਉਦੋਂ ਇਹ ਹਕੂਮਤ ਨਾਲ ਜਾ ਕਹਿੰਦੇ ਤੇ ਇਹੀ ਨੇ ਨਾ ਕਿ ਪੰਥ ਖਤਰੇ 'ਚ ਹੈ। ਤੇ ਜਦੋਂ ਪੰਥ ਨੂੰ ਖਤਰੇ 'ਚੋਂ ਕੱਢਣ ਲਈ ਸੂਰਮੇ ਰਣ ਗੱਜੇ, ਉਦੋਂ ਕਹਿੰਦੇ ਸੀ ਅੱਤਵਾਦ ਆ ਗਏ। 1982 ਧਰਮ ਯੁੱਧ ਮੋਰਚਾ, ਅਕਾਲੀ ਦਲ ਕੱਲ ਰੱਖਣ ਪੁੰਨਿਆਂ ਦਾ ਮੇਲਾ ਲਾਈ ਬੈਠਾ ਸੀ, ਉੱਥੇ ਉਹਨਾਂ ਨੇ ਗੱਲ ਕੀਤੀ ਆ ਵੀ ਆਪਾਂ ਧਰਮ ਯੁੱਧ ਮੋਰਚਾ ਵੀ ਲਾਇਆ ਸੀ। ਵੀ ਚੇਤਾ ਉਹਨਾਂ ਨੂੰ ਬੜਾ ਕੁਝ ਆ ਵੀ ਸਾਡੇ ਕੋਲੋਂ ਸਰਕਾਰ ਚਲੀ ਗਈ, ਸਾਨੂੰ ਬੀਜੇਪੀ ਦੁਖੀ ਕਰਤੀ, ਸਾਨੂੰ ਫਲਾਣਾ। ਆਹ ਨਹੀਂ ਚੇਤਾ ਵੀ ਤੁਹਾਡੇ ਲਾਏ ਹੋਏ ਕਪੂਰੀ ਨਹਿਰ ਵਾਲੇ ਮੋਰਚੇ 'ਚ, ਧਰਮ ਯੁੱਧ ਮੋਰਚੇ 'ਚ ਕਿਹੜੇ ਕਿਹੜੇ ਸਿੰਘਾਂ ਨੇ ਕਿਵੇਂ ਸ਼ਹਾਦਤਾਂ, ਕੀ ਕੁਝ ਹੋਇਆ। ਕਹਿੰਦੇ ਉਹ ਤੱਤਵਰਤੀ ਸੀ। ਲੌਂਗੋਵਾਲ ਸ਼ਾਂਤੀ ਦੂਤ ਆ ਜੀ। ਲੌਂਗੋਵਾਲ ਤਾਂ ਬਹੁਤ ਵਧੀਆ, ਤਾਂ ਭਿੰਡਰਾਂ ਵਾਲਾ ਹੀ ਮਾੜਾ ਸੀ। ਬੜਾ ਭੰਡੀ ਪ੍ਰਚਾਰ ਸੰਤਾਂ ਦਾ ਤੇ ਜੁਝਾਰੂਆਂ ਦੇ ਖਿਲਾਫ ਕੀਤਾ, ਤੇ ਬੜਾ ਚੰਗਾ ਪ੍ਰਚਾਰ ਪ੍ਰਾਪੇਗੰਡਾ ਲੌਂਗੋਵਾਲ ਨੂੰ ਹੀਰੋ ਬਣਾਉਣ ਲਈ ਕੀਤਾ। ਆ ਜਿਹੜੇ ਅੱਜ ਵੱਡੇ ਆਪਦੇ ਆਪ ਨੂੰ ਥੰਮ ਬਣਾਉਂਦੇ ਫਿਰਦੇ ਆ ਅਕਾਲੀ ਦਲ ਦੇ, ਇਹ ਸਾਰਿਆਂ ਨੇ ਉਦੋਂ ਲੌਂਗੋਵਾਲ ਵਾਲਾ ਹੀ ਕੰਮ ਕੀਤਾ। ਇਹ ਦਿੱਲੀ ਨਾਲ ਖੜੇ ਰਹੇ, ਉਸ ਸਿਸਟਮ ਨਾਲ ਖੜੇ ਰਹੇ ਜਿਸ ਸਿਸਟਮ ਨਾਲ ਸਿੱਖਾਂ ਦਾ 4 ਜੂਨ 1984 ਤੋਂ ਬਾਅਦ, ਜਦੋਂ 4:40 ਤੇ ਪਹਿਲਾ ਟੈਂਕ ਦਾ ਗੋਲਾ ਉਹਨਾਂ ਨੇ ਸੁੱਟਿਆ ਸੀ, ਸਾਡਾ ਕੋਈ ਲਿੰਕ ਰਹਿ ਗਿਆ ਸੀ ਉਹਨਾਂ ਨਾਲ। ਵੈਸੇ ਸਿੱਖਾਂ ਦੇ ਹਰ ਲੀਡਰ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਇੰਡੀਅਨ ਮੀਡੀਆ ਤੇ ਭਾਰਤੀ ਨਿਜ਼ਾਮ ਹਰ ਮੌਕੇ ਸਾਡੇ ਖਿਲਾਫ ਭੰਡੀ ਪ੍ਰਚਾਰ ਕਰਦਾ, ਜੇ ਉਹ ਸਾਡੀਆਂ ਸਿਫਤਾਂ ਕਰਨ ਲੱਗ ਪਵੇ, ਸਮਝ ਲਓ ਅਸੀਂ ਕੋਈ ਗਲਤੀ ਕਰ। ਜਦੋਂ ਉਹਨੂੰ ਨਾਇਕ ਬਣਾ ਕੇ ਪ੍ਰਚਾਰਿਆ ਜਾ ਰਿਹਾ ਸੀ, ਉਹ ਭੁੱਲ ਰਿਹਾ ਸੀ ਆਪ ਲੌਂਗੋਵਾਲ ਦੀ ਤੇ ਉਹਦੀ ਜੁੰਡਲੀ ਵੀ, ਕਿ ਤੂੰ ਪੰਥ ਅਤੇ ਪੰਜਾਬ ਦਾ ਖਲਨਾਇਕ ਬਣ ਰਹੀ। ਜਿਹਦਾ ਮੂੰਹ ਦਿੱਲੀ ਵੱਲ ਨੂੰ ਆ, ਉਹਦੀ ਪਿੱਠ ਅੰਮ੍ਰਿਤਸਰ ਵੱਲ ਨੂੰ ਹੋ ਜਾਂਦੀ। ਲੌਂਗੋਵਾਲ ਦਾ ਦਿਹਾੜਾ ਮਨਾ ਰਹੇ ਆ ਦੋਨੇ ਧੜੇ, ਪਰ ਇਹ ਨਹੀਂ ਦੱਸ ਰਹੇ ਕਿ ਲੌਂਗੋਵਾਲ ਨੇ ਗਦਾਰੀ ਕੀ ਕੀਤੀ ਸੀ। ਇਹ ਨਹੀਂ ਦੱਸ ਰਹੇ ਕਿ ਲੌਂਗੋਵਾਲ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਤੋਂ ਕਿਵੇਂ ਮੁੱਕਰ ਗਿਆ ਸੀ। ਲੌਂਗੋਵਾਲ ਕਰਾਈ ਪਈ ਆ ਅਕਾਲੀਆਂ। ਹਜੇ ਕਹਿੰਦੇ ਸੀ ਪੰਥ ਦਾ ਬੜਾ ਫਿਕਰ ਕਰਦੇ। ਪੰਥ ਦੇ ਗਦਾਰਾਂ ਦੇ ਦਿਹਾੜੇ ਮਨਾ ਕੇ ਤੇ ਸਰਦਾਰਾਂ ਨੂੰ, ਪੰਥ ਦਿਆਂ ਨੂੰ, ਹੀਰੋ ਆ ਜਿਹੜੇ, ਉਹਨਾਂ ਨੂੰ ਭੁਲਾਉਣ ਨੂੰ ਫਿਰਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਿਨਾਂ ਦੇ ਵਿੱਚ ਸਾਰੇ ਸੰਸਾਰ ਦਾ ਧਿਆਨ ਭਾਰਤ ਦੀ ਇਸ ਖਬਰ ਵੱਲ ਗਿਆ ਹੋਇਆ ਕਿ ਕੋਲਕਾਤਾ ਦੇ ਵਿੱਚ, ਕੋਲਕਾਤਾ ਅਸੀਂ ਕਲਕੱਤਾ ਕਹਿੰਦੇ ਰਹੇ, ਉਸ ਕੋਲਕਾਤਾ ਸ਼ਹਿਰ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਦੇ ਨਾਲ ਜੋ ਕੁਝ ਵਾਪਰਿਆ, ਉਹ ਇੰਨਾ ਹੌਲਨਾਕ, ਇੰਨਾ ਪੀੜਾਦਾਇਕ, ਇੰਨਾ ਦੁਖਦਾਈ ਹੈ ਕਿ ਉਹਦੀ ਗੱਲ ਕਰਦਿਆਂ ਹਰੇਕ ਸੰਵੇਦਨਸ਼ੀਲ ਬੰਦੇ ਦਾ ਜਿਹੜਾ ਦਿਲ ਆ ਉਹ ਰੋਣ ਲੱਗਦਾ। ਇਸ ਮੁਲਕ ਦੇ ਵਿੱਚ ਲਗਾਤਾਰ ਔਰਤਾਂ ਤੇ ਜ਼ੁਲਮ ਹੁੰਦੇ ਰਹੇ ਆ। ਇੱਥੇ ਤਾਂ ਸਮੂਹਕ ਜਿਹੜਾ ਬਲਾਤਕਾਰ, ਜ਼ਬਰ ਜਨਾਹ ਕਰਨ ਦਾ ਇੰਨਾ ਆਵਾਜ਼ ਆ। ਇਸ ਮੁਲਕ ਦੇ ਵਿੱਚ ਦੰਗਿਆਂ ਦੇ ਨਾਂ ਦੇ ਉੱਤੇ ਜੋ ਕੁਛ ਵਾਪਰਦਾ, ਉਹਦੇ ਵਿੱਚ ਸਭ ਤੋਂ ਪਹਿਲਾਂ ਇਸ ਗੱਲ ਵੱਲ ਲੋਕਾਂ ਦਾ ਧਿਆਨ ਜਾਂਦਾ। ਇਸ ਭਾਰਤ ਵਿੱਚ ਪਿਛਲੇ ਲੰਮੇ ਅਰਸੇ ਤੋਂ ਹਿੰਦੂਆਂ ਤੇ ਮੁਸਲਮਾਨਾਂ ਦੇ ਦੰਗਿਆਂ ਦੇ ਨਾਂ ਹੇਠ ਇਹ ਕੁਝ ਵਾਪਰਿਆ, ਤੇ 1984 ਦੇ ਨਵੰਬਰ ਮਹੀਨੇ ਸਾਡੀ ਕੌਮ ਨੇ ਵੀ ਇਹ ਸਾਰਾ ਕੁਛ ਹੋ ਗਿਆ। ਇਹ ਔਰਤ ਜਾਤੀ ਨੂੰ ਟਾਰਗੇਟ ਕਰਨਾ, ਨਿਸ਼ਾਨਾ ਬਣਾਉਣਾ, ਇਸ ਮੁਲਕ ਦੇ ਇਹ ਬਹੁ ਗਿਣਤੀ ਧਰਮ ਨਾਲ ਸੰਬੰਧਿਤ ਲੋਕਾਂ ਨੂੰ ਉਹਨਾਂ ਦੇ ਧਰਮ ਗ੍ਰੰਥਾਂ ਵਿੱਚੋਂ ਵੀ ਇਹ ਕੁਛ ਮਿਲਦਾ। ਸਾਡੇ ਭਾਈ ਗੁਰਦਾਸ ਦੀਆਂ 12 ਚੋਂ ਜਾਂ ਗੁਰਬਾਣੀ ਦੇ ਹਿਸਾਬ ਨਾਲ ਜਦੋਂ ਅਸੀਂ ਸੋਚਦੇ ਹਾਂ ਗੱਲਾਂ ਨੂੰ, ਤਾਂ ਉਹ ਸਾਖੀ ਸਾਡੇ ਸਾਹਮਣੇ ਆ ਜਾਂਦੀ ਹੈ, ਜਿਹਦੇ ਵਿੱਚ ਗੌਤਮ ਰਿਸ਼ੀ ਦੀ ਪਤਨੀ ਜਿਹੜੀ ਅਹਿਲਿਆ, ਉਹਦੇ ਪ੍ਰਸੰਗ ਵਿੱਚ ਸਾਰੀ ਗੱਲ ਆਉਂਦੀ ਹੈ ਕਿ ਕਿਵੇਂ ਇੰਦਰ ਨਾਂ ਦਾ ਜੋ ਹਿੰਦੂ ਤਵੀ ਨਜ਼ਰੀਏ ਤੋਂ ਇਹਨਾਂ ਦਾ ਨਾਇਕ ਹੈ, ਦੇਵਤਾ ਮੰਨਿਆ ਜਾਂਦਾ ਹੈ, ਉਹ ਕਿੰਨਾ ਜਿਹੜਾ ਵੱਡਾ ਕੁਕਰਮ ਕਰਦਾ ਹੈ ਅਹਿਲਿਆ ਨਾਲ। ਉਹ ਸਾਰੀ ਜਿਹੜੀ ਸਾਖੀ ਸਾਡੇ ਜਦੋਂ ਗੁਣੇ ਗਿਆਨੀ ਉਹਦੀ ਕਥਾ ਕਰਨ ਲੱਗਦੇ ਆ ਸਮਝਾਉਣ ਲਈ ਕਿ ਇਹ ਹਿੰਦੂ ਤਵੀ ਨਜ਼ਰੀਏ ਤੋਂ ਇਹ ਵਿਆਖਿਆ ਇਹਦੀ ਆ ਸਾਖੀ ਹੈ, ਤਾਂ ਮਨ ਵਿੱਚ ਉਦੋਂ ਆਉਂਦਾ ਵੀ ਜੇ ਇੰਦਰ ਵਰਗੇ ਦੇਵਤੇ ਕਹਾਉਣ ਵਾਲੇ ਲੋਕ ਇਹ ਸਾਰਾ ਕੁਛ ਕਰਦੇ ਰਹੇ ਤੇ ਆਮ ਮਨੁੱਖ ਜਿਹੜਾ ਹੈਗਾ ਉਹ ਇਹਨਾਂ ਤੋਂ ਸੇਧ ਜੇ ਲੈਂਦਾ ਹੋਵੇ ਤਾਂ ਕਿਹੋ ਜਿਹਾ ਉਹਦਾ ਜੀਵਨ ਹੋਏਗਾ।
तो मैं तो ये गल लगातार देख के हैरान हो जाना कि हिंदू ग्रंथां दे विच पुराणक पात्र जिहड़े ने जिहड़े सत्कारे या सत्कारयोग मन्ने जांदे उन्हां दे जीवन दे विच भी बहुत कुछ जिहनूं काम क्रोध लोभ मोह हंकार आपां कहने वो सारा कुछ ही उत्थे हैगा ते आम मनुखां वालियां कमजोरियां ने पर इहदे बावजूद वो महान ने देवते ने क्योंकि वो आर्यन नस्ल चों आ क्योंकि वो जदों भारत विच आए वो जेतू रहे ते जिहड़ी जेतू नस्ल हुंदी आ वो फिर सारियां गल्लां जिवें कहंदे आ जिहदी कोठी दाणे ਉਹਦੇ कमले भी सियाणे तो ਜਿਹੜੇ ऋषि मुनि देवी देवते जिन्ने भी बीते दौर ਦੇ ਵਿੱਚ ਹਿੰਦੂ ਗ੍ਰੰਥਾਂ ਦੇ ਵਿੱਚ ਸਤਕਾਰੇ ਗਏ ਨੇ ਉਹਨਾਂ ਦੇ ਬਾਰੇ ਜਦੋਂ ਅੱਜ ਦੇ ਕਈ ਜਿਹੜੇ ਲਿਖਾਰੀ ਆ ਉਹ ਸ਼ਰੇਆਮ ਲਿਖਦੇ ਆ ਸਾਡੀ ਅਸੀਂ ਆਪਦੇ ਧਰਮ ਦੇ ਦਾਇਰੇ ਵਿੱਚ ਰਹਿ ਕੇ ਗੱਲ ਕਰਨੀ ਹੁੰਦੀ ਆ ਸਾਨੂੰ ਚਲੋ ਇਹ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਪਰ ਹੈਰਾਨੀ ਜ਼ਰੂਰ ਆਉਂਦੀ ਹੈ ਇਸ ਗੱਲ ਦੀ ਕਿ ਜੇਕਰ ਇਹੋ ਜਿਹੀਆਂ ਕਾਰਵਾਈਆਂ ਕਰਨ ਵਾਲੇ ਲੋਕ ਸਤਿਕਾਰਯੋਗ ਨੇ ਫਿਰ ਤਿਰਸਕਾਰ ਕਿਹਦਾ ਕਰਨਾ ਹੁਣ ਆਹ ਪਿਛਲੇ 3 ਦਿਨ ਤੋਂ 4 ਦਿਨ ਤੋਂ ਜਦੋਂ ਤੋਂ ਇਹ ਬੱਚੀ ਵਾਲਾ ਰੌਲਾ ਜਿਹੜੀ ਉਹ ਟ੍ਰੇਨੀ ਡਾਕਟਰ ਨਾਲ ਜੋ ਕੁਝ ਵਾਪਰਿਆ ਉਹ ਗੱਲਾਂ ਜਿਉਂ-ਜਿਉਂ ਬਾਹਰ ਆ ਰਹੀਆਂ ਨੇ ਕਿ ਗੈਂਗ ਰੇਪ ਹੋਇਆ ਲੱਗਦਾ ਹੈ ਇੱਥੋਂ ਤੱਕ ਕਿ ਹਸਪੀਟਲ ਵਰਗੀ ਜਿਹੜੀ ਇਮਾਰਤ ਵਾ ਜਿੱਥੇ ਲੋਕ ਆਪਦਾ ਇਲਾਜ ਕਰਾਉਣ ਜਾਂਦੇ ਉੱਥੇ ਤਾਂ ਮਰ ਰਹੇ ਬੰਦੇ ਨੂੰ ਜ਼ਿੰਦਗੀ ਮਿਲਦੀ ਤੇ ਉੱਥੇ ਇਸ ਤਰੀਕੇ ਦੀ ਮਤਲਬ ਦਿਲ ਨੂੰ ਦਹਿਲਾ ਦੇਣ ਵਾਲੀ ਵਾਰਦਾਤ ਤੇ ਜਿਸ ਤਰੀਕੇ ਦੀਆਂ ਫੈਸਿਲਿਟੀਜ਼ ਉਸ ਦੁਸ਼ਟ ਨੂੰ ਜਿਹੜਾ ਇਹਦਾ ਕੇਂਦਰ ਆ ਕੇਂਦਰੀ ਬੰਦਾ ਕਮਾਲ ਦੀ ਗੱਲ ਔਰ ਬਹੁਤ ਜ਼ਿਆਦਾ ਇਸ ਮੁਲਕ ਦੇ ਵਿੱਚ ਇਹੋ ਜਿਹੀਆਂ ਵਾਰਦਾਤਾਂ ਹੋ ਰਹੀਆਂ ਮੈਂ ਕੱਲ ਸਵੇਰੋਂ ਜਦੋਂ ਅਖਬਾਰ ਦੇਖਿਆ ਇੱਕ ਇਹੋ ਜਿਹੀ ਵਾਰਦਾਤ ਉੱਤਰਾਖੰਡ ਦੀ ਸੀਗੀ ਕਿ 5 ਦੋਸ਼ੀ ਫੜੇ ਆ ਜਿਨ੍ਹਾਂ ਨੇ ਬੱਸ ਵਿੱਚ ਇੱਕ ਬੱਚੀ ਨਾਲ ਇਸੇ ਤਰੀਕੇ ਨਾਲ ਕੀਤਾ ਇੱਕ ਸ਼ਿਮਲੇ ਦੀ ਇਦਾਂ ਦੀ ਵਾਰਦਾਤ ਆ ਗਈ ਇੱਕ ਰਾਜਸਥਾਨ ਦੀ ਲਿਖੀ ਹੋਈ ਤੇ ਇਸ ਭਾਰਤ ਵਿੱਚ ਪੂਰੇ ਮੁਲਕ ਦੇ ਵਿੱਚ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਮਾਸੂਮ ਬਾਲੜੀਆਂ ਨਾਲ ਬਲਾਤਕਾਰ ਹੁੰਦਾ ਕਤਲ ਕਰ ਦਿੱਤਾ ਜਾਂਦਾ ਤੇ ਜਿਹੜਾ ਜਾਤ ਦੇ ਆਧਾਰ ਤੇ ਵਿਤਕਰਾ ਹੁੰਦਾ ਤੇ ਤੁਹਾਡੇ ਨਾਲ ਇਹ ਕੁਝ ਹੋਣਾ ਹੀ ਸੀ ਫੇਰ ਕੀ ਹੋ ਗਿਆ ਤੁਹਾਡੀ ਜਾਤ ਹੀ ਛੋਟੀ ਆ ਜੇ ਤੁਹਾਡੇ ਨਾਲ ਬਲਾਤਕਾਰ ਹੋ ਵੀ ਗਿਆ ਹੁਣ ਇਹ ਕਹਿੰਦੇ ਆ ਜੀ ਧਰਮ ਆ ਹਿੰਦੂ ਭਾਈਚਾਰਾ ਕਹਿੰਦੇ ਸਾਡਾ ਧਰਮ ਇਹ ਕਿਹੋ ਜਿਹਾ ਧਰਮ ਆ ਜਿਹੜਾ ਮਨੁੱਖ ਨੂੰ ਮਨੁੱਖ ਨਾਲ ਨਫ਼ਰਤ ਕਰਨੀ ਸਿਖਾਉਂਦਾ ਮਨੁੱਖ ਨੂੰ ਮਨੁੱਖ ਦਾ ਦੁਸ਼ਮਣ ਬਣਨਾ ਸਿਖਾਉਂਦਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਦੋਂ ਅੱਜ ਆਪਾਂ ਸਾਰੇ ਪਾਸੇ ਧਿਆਨ ਮਾਰ ਕੇ ਦੇਖਦੇ ਹਾਂ ਤਾਂ ਸਾਨੂੰ ਇਹ ਗੱਲ ਉੱਤੇ ਜ਼ਰੂਰ ਸੱਚੇ ਪਾਤਸ਼ਾਹ ਵੱਲੋਂ ਫਖਰ ਹੁੰਦਾ ਕਿ ਸ਼ੁਕਰ ਆ ਸਾਨੂੰ ਉਹ ਧਰਮ ਮਿਲਿਆ ਜਿੱਥੇ ਪਾਪੀ ਨੂੰ ਪਾਪ ਨੂੰ ਜਿਹੜਾ ਹੈਗਾ ਨਫ਼ਰਤ ਕਰਨੀ ਉਹਦੇ ਖਿਲਾਫ ਭੁਗਤਣਾ ਦੱਸਿਆ ਹੋਇਆ ਜਦੋਂ ਸਿੱਖਾਂ ਕੋਲੇ ਤਾਕਤ ਆਈ ਆ ਉਦੋਂ ਜੋ ਲੋਕਾਂ ਨੂੰ ਰਾਜ ਪ੍ਰਬੰਧ ਮਿਲਿਆ ਉਹਦੇ ਵਿੱਚ ਇਸ ਤਰ੍ਹਾਂ ਦੇ ਗੁਨਾਹ ਜਿਹੜੇ ਸੀਗੇ ਉਹਨਾਂ ਦਾ ਕੁਝ ਨਾਮੋ ਨਿਸ਼ਾਨ ਹੀ ਨਹੀਂ ਜਿੰਨਾ ਵਧੀਆ ਰਾਜ ਪ੍ਰਬੰਧ ਸਿੱਖਾਂ ਨੇ ਕੀਤਾ ਉਹਦਾ ਅਲੱਗ ਗੱਲ ਆ ਜਦੋਂ ਰਾਜ ਦੀ ਤਾਕਤ ਸਿੱਖਾਂ ਕੋਲੇ ਨਾ ਵੀ ਹੋਵੇ ਆਮ ਸਿੱਖ ਕਿਤੇ ਖੜਾ ਹੋਵੇ ਉਦੋਂ ਵੀ ਲੋਕ ਇਹ ਗੱਲ ਦੀ ਗਰੰਟੀ ਕਰਨ ਜੋਗੇ ਕੀਤੇ ਪਾਤਸ਼ਾਹ ਨੇ ਕਿ ਜਿੱਥੇ ਸਿੱਖ ਖੜਾ ਉੱਥੇ ਕੋਈ ਵਧੀਕੀ ਨਹੀਂ ਹੋ ਸਕਦੀ ਉੱਥੇ ਕੋਈ ਬਦਸਲੂਕੀ ਨਹੀਂ ਹੋ ਸਕਦੀ ਔਰ ਇਹ ਗੱਲ ਮੈਂ ਜਾਂ ਮੇਰੇ ਵਾਂਗੂ ਹਰ ਇੱਕ ਜਿਹੜਾ ਸਿੱਖ ਆ ਉਹ ਇਹ ਗੱਲ ਸੋਚਦਾ ਆਪਣੇ ਦਿਲ ਦਿਮਾਗ 'ਚ ਕਿ ਵਾਕਿਆ ਹੀ ਜੇ ਅਸੀਂ ਕਿਤੇ ਖੜੇ ਬੈਠੇ ਹੋਈਏ ਸਾਡੇ ਆਲੇ ਦੁਆਲੇ ਕੋਈ ਗਲਤ ਵਾਪਰ ਰਿਹਾ ਹੋਵੇ ਤਾਂ ਸਾਡਾ ਅੰਦਰੋਂ ਮਨ 'ਚੋਂ ਆਪਣੇ ਆਪ ਹੀ ਬਿਨਾਂ ਕਿਸੇ ਦੇ ਉਕਸਾਇਆਂ ਬਿਨਾਂ ਕਿਸੇ ਦੇ ਸਮਝਾਇਆ ਗੱਲ ਆਉਂਦੀ ਆ ਕਿ ਸਾਡਾ ਹੱਕ ਵਾ ਸਾਡਾ ਫਰਜ਼ ਬਣਦਾ ਅਸੀਂ ਆਪੇ ਹੀ ਪੰਗਾ ਲੈਂਦੇ ਹਾਂ ਆਪੇ ਹੀ ਕਹਿੰਦੇ ਹਾਂ ਵੀ ਆ ਇੱਧਰ ਔਰ ਬੜੀਆਂ ਇਹੋ ਜਿਹੀਆਂ ਦੁਨੀਆ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਉੱਥੋਂ ਦੇ ਲੋਕਾਂ ਨੂੰ ਇਹ ਗੱਲ ਬੜੀ ਅਲੋਕਾਰ ਜਿਹੀ ਲੱਗਦੀ ਆ ਵੀ ਇਹਨੂੰ ਕੀ ਲੋੜ ਸੀਗੀ ਇਹਨੂੰ ਕੀ ਲੋੜ ਸੀ ਪਰ ਸਿੱਖ ਹੋਣ ਦੇ ਨਾਤੇ ਔਰ ਸਾਡਾ ਤਾਂ ਇਤਿਹਾਸ ਦੱਸਦਾ ਕਿ ਅਸੀਂ ਧੀਆਂ ਭੈਣਾਂ ਦੇ ਲਈ ਕਿਸ ਤਰੀਕੇ ਨਾਲ ਇੱਥੇ ਪੰਜਾਬੀ ਦੇ ਗੀਤ ਨੇ ਸਾਡੇ ਸਦਾ ਸੂਰਮੇ ਸਮਝਣ ਧੀ ਤੇ ਭੈਣ ਬਗਾਨੀ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਗਿਆ ਸਾਰੇ ਭਾਰਤ ਵਿੱਚ ਤੇ ਸਿੱਖਾਂ ਨੇ ਕਿਹੜਾ ਰੱਖੜੀਆਂ ਰੁਖੜੀਆਂ ਜੀਆਂ ਬਣਵਾ ਕੇ ਇੱਜ਼ਤਾਂ ਬਚਾਈਆਂ ਨੇ ਸਿੱਖਾਂ ਨੂੰ ਵੀ ਇਹੋ ਜਿਹੀ ਲੋੜ ਹੈਗੀ ਸਾਡਾ ਇਤਿਹਾਸ ਕੁਝ ਹੋਰ ਤਰ੍ਹਾਂ ਸ਼ੁਕਰ ਕਰੀਦਾ ਕਿ ਸਾਨੂੰ ਸਾਡੇ ਧਰਮ ਨੇ ਇਹੋ ਜਿਹਾ ਬਣਾਇਆ
ਜਾਣੀ ਕਿ ਜੇਕਰ ਭਾਰਤ ਦੇ ਵਿੱਚ ਸਾਰੇ 'ਚ ਬਲਾਤਕਾਰ ਹੋ ਰਹੇ ਨੇ ਤਾਂ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਨਹੀਂ ਹੋ ਸਕਦਾ। ਤੇ ਜੇ ਹੋ ਵੀ ਜਾਵੇ ਕਿਤੇ ਬਾਈ ਦਾ ਵੀ, ਤਾਂ ਪੂਰਾ ਮੁਲਕ ਇਸ ਗੱਲ ਤੇ ਸਾਰੀ ਦੁਨੀਆ ਹੈਰਾਨ ਹੋ ਸਕਦੀ ਆ ਕਿ ਇਸ ਧਰਤੀ ਦੇ ਇਸ ਖਿੱਤੇ 'ਚ ਇੱਥੇ ਪੰਥ ਵਸਦਾ, ਜਿਹਦੇ ਬਾਰੇ ਕਿਹਾ ਜਾਂਦਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ। ਇੱਥੇ ਬਿਲਕੁਲ ਹੋਰ ਤਰੀਕੇ ਦਾ ਮਾਹੌਲ, ਮਤਲਬ ਕਿ ਕਾਨੂੰਨ ਦੀ ਨਜ਼ਰ 'ਚ ਇਹ ਕਹਿਣਾ ਕਿ ਜੀ ਆਹ ਗੁਨਾਹ, ਮਤਲਬ ਜਿਹੜਾ ਦੇ ਵਿੱਚ ਵੀ ਸਭ ਤੋਂ ਵੱਧ ਜਿਹੜਾ ਭੈੜਾ ਸਲੂਕ ਕਿਸੇ ਬੰਦੇ ਨਾਲ ਹੁੰਦਾ ਉਹ ਬਸ ਬਲਾਤਕਾਰੀ ਨਾਲ। ਪਰ ਇਸ ਮੁਲਕ ਦੇ ਵਿੱਚ ਗਲੋਰੀਫਿਕੇਸ਼ਨ ਜਿਹੜੀ ਹੈ ਜਿੰਨੀ ਉਹਨੂੰ ਮਿਲਦੀ ਹੈ ਬਲਾਤਕਾਰੀਆਂ ਨੂੰ, ਔਰ ਜਿਹੜਾ ਜ਼ੁਲਮ ਇਸ ਬੱਚੀ ਨਾਲ ਹੋਇਆ ਉਹਦੀ ਗੱਲ ਕਰਨ ਵੇਲੇ ਦਿਲ ਚੋਂ ਹੌਲ ਉੱਠਦਾ ਵੀ ਧੰਨ ਆ ਇਹ ਮੁਲਕ ਜਿੱਥੇ ਇੱਥੇ ਇੱਕ ਪਾਸੇ ਤਾਂ ਰਾਵਣ ਦੇ ਪੁਤਲੇ ਸਾੜਦੇ ਆ। ਰਾਵਣ ਨੇ ਮੇਰੇ ਖਿਆਲ 'ਚ ਇੰਨਾ ਮਾੜਾ ਤਾਂ ਨਹੀਂ ਸੀ ਕੀਤਾ ਜਿੰਨਾ ਕੁਛ ਇਸ ਮੁਲਕ ਦੇ ਵਿੱਚ ਅੱਜ ਦੇ ਆ ਜਿਹੜੇ ਲੋਕ ਕਰਦੇ। ਕੋਈ ਹੱਕ ਨਹੀਂ ਹੈਗਾ ਇਸ ਮੁਲਕ ਦੇ ਲੋਕਾਂ ਨੂੰ ਰਾਵਣ ਦੇ ਪੁਤਲੇ ਸਾੜਨ ਦਾ, ਜੇਕਰ ਇਸ ਮੁਲਕ ਦੇ ਲੋਕਾਂ ਨੇ ਇਹੋ ਜਿਹੇ ਬਲਾਤਕਾਰੀਆਂ ਨਾਲ ਇੰਨਾ ਜਿਹੜਾ ਹੈਗਾ ਚੰਗਾ ਵਿਹਾਰ ਕਰਦੇ। ਆ ਤੁਹਾਡੇ ਸਾਹਮਣੇ ਸਰਸੇ ਵਾਲਾ ਆਪਦੇ ਆਸ਼ਰਮ ਦੀਆਂ ਧੀਆਂ ਵਰਗੀਆਂ ਬੱਚੀਆਂ ਨਾਲ ਕਿੰਨਾ ਗਲਤ ਕਰਨ ਤੋਂ ਬਾਅਦ ਅਦਾਲਤ ਨੂੰ ਸਜ਼ਾ ਵੀ, ਉਹ ਕਹਿੰਦੇ ਜੀ ਧਰਮ ਪੁਰਸ਼। ਇੱਕ ਆਸਾਰਾਮ, ਹੋਰ ਬੜੇ ਨੇ ਧਰਮ ਦੇ ਨਾਂ ਤੇ ਲੋਕਾਂ ਦੇ ਉੱਤੇ ਸ਼ੋਸ਼ਣ ਜਿਹੜਾ ਹੈਗਾ ਬੱਚੀਆਂ ਦੇ ਨਾਲ ਬੜਾ ਬਹੁਤ। ਇਸ ਸਾਰੇ ਮਾਹੌਲ ਦੇ ਵਿੱਚ ਕੱਲਾ ਇਸ ਪੱਖ ਤੋਂ ਹੀ ਨਹੀਂ, ਹਰ ਪੱਖ ਤੋਂ ਸ਼ੁਕਰ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਸਿੱਖ ਪਰਿਵਾਰ 'ਚ ਜਨਮ ਦਿੱਤਾ। ਇਹ ਸਾਡਾ ਇਹ ਫਰਜ਼ ਬਣਦਾ ਕਿ ਆਪਦੇ ਧਰਮ ਬਾਰੇ, ਆਪਦੇ ਫਲਸਫੇ ਬਾਰੇ, ਆਪਦੇ ਇਤਿਹਾਸ ਬਾਰੇ ਜਾਣੀਏ। ਇਹ ਵੀ ਖਿਆਲ ਰੱਖੀਏ ਕਿ ਸਾਨੂੰ ਮਿਸਗਾਈਡ ਕਰਨ ਵਾਲਾ, ਕਰਾਹੇ ਪਾਉਣ ਵਾਲਾ ਜਿਹੜਾ ਇਹੋ ਜਿਹਾ ਇਤਿਹਾਸ ਜਾਂ ਇਹੋ ਜਿਹਾ ਫਲਸਫਾ ਵੀ ਸਾਡੇ ਸਾਹਮਣੇ ਸਿੱਖ ਫਲਸਫਾ ਜਾਂ ਸਿੱਖ ਇਤਿਹਾਸ ਕਹਿ ਕੇ ਪਰੋਸਿਆ ਜਾ ਸਕਦਾ। ਬਹੁਤ ਦੁਨੀਆ ਜਿਹੜੀ ਆ ਉਹ ਬਸ ਰੱਬ ਦਾ ਨਾਂ ਹੀ। ਅੱਜ ਇੱਕ ਇੱਥੇ ਖਬਰ ਦੇਖ ਰਿਹਾ ਸੀ ਮੈਂ, ਤਾਮਿਲਨਾਡੂ ਦੇ ਬੈਲੋਰ ਜ਼ਿਲ੍ਹੇ ਦੀ, ਉੱਥੇ ਕੁੱਪਮ ਨਾਂ ਦਾ ਪਿੰਡ ਆ, ਕੋਈ ਕੁੱਪਮ, ਉੱਥੇ ਕੋਈ ਤਿਉਹਾਰ ਮਨਾਇਆ ਗਿਆ ਤੇ ਉੱਥੇ ਜਿਹੜੇ ਜਿਨ੍ਹਾਂ ਨੂੰ ਦਲਿਤ ਕਹਿੰਦਾ ਇਹ ਭਾਰਤੀ ਹਿੰਦੂ ਸਮਾਜ, ਉਹ ਪੂਜਾ ਕਰਨ ਗਏ ਤਾਂ ਜਿਹੜੇ ਉੱਚ ਜਾਤੀ ਦੇ ਆ ਜਾਣੀ ਕਿ ਹਿੰਦੂ ਬ੍ਰਾਹਮਣਵਾਦ ਵਾਲੇ, ਉਹ ਭੜਕ ਗਏ ਤੇ ਉਹ ਕਹਿੰਦੇ ਜੀ ਮੰਦਿਰ ਪਿੱਟਿਆ ਗਿਆ। ਬਲਡੋਜ਼ਰ ਲਿਆਂਦਾ ਤੇ ਉਹ ਮੰਦਿਰ ਵੀ ਢਾਹ ਦਿੱਤਾ ਤੇ ਜਿਹੜੀ ਮੂਰਤੀ ਆ ਉਹ ਕਹਿੰਦੇ ਚੱਕ ਕੇ ਲੈ ਗਏ। ਕੋਈ ਦੇਵਤਾ ਕਲੀਮਨ ਦਾ ਮੰਦਿਰ ਆ ਤੇ ਜਦੋਂ ਇਹ ਬਣਾਇਆ ਉਦੋਂ ਦਲਿਤਾਂ ਨੇ ਵੀ ਯੋਗਦਾਨ ਪਾਇਆ। ਪਿੰਡ ਦੇ ਉੱਚ ਜਾਤੀ ਹਿੰਦੂ ਲੋਗਾਨਾਥਨ ਜਿਹੜੇ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਕਲੀਮਨ ਭਗਵਾਨ ਉਹਦੇ ਸੁਪਨੇ 'ਚ ਕਹਿ ਕੇ ਗਏ ਆ ਕਿ ਦਲਿਤਾਂ ਨੂੰ ਪੂਜਾ ਤੋਂ ਦੂਰ ਰੱਖਿਆ ਜਾ। ਉੱਚ ਜਾਤੀ ਲੋਕ ਦਾਅਵਾ ਕਰਦੇ ਨੇ ਕਿ ਇਹ ਮੰਦਿਰ ਜਿਹੜਾ ਹੈਗਾ ਇਹ ਸਾਡਾ ਵਾ, ਦਲਿਤਾਂ ਨਾਲ ਇਹਦਾ ਕੋਈ। ਹੁਣ ਇਹ ਜਿਹੜੀ ਖਬਰ ਜਦੋਂ ਮੈਂ ਪੜ੍ਹੀ, ਮੇਰੇ ਉਸੇ ਪਲ ਦਿਮਾਗ 'ਚ ਆਇਆ ਕਿ ਸ਼ੁਕਰ ਆ ਅਕਾਲ ਪੁਰਖ ਵਾਹਿਗੁਰੂ ਦਾ, ਜਿਹਨੇ ਸਾਡੇ ਵੱਡੇ ਵਡੇਰਿਆਂ ਨੂੰ, ਸਾਡੇ ਪੁਰਖਿਆਂ ਨੂੰ ਸਹੀ ਮੱਤ ਦਿੱਤੀ। ਕਿਉਂਕਿ ਸਾਰਿਆਂ ਦੇ ਆਪਣੇ ਬਹੁਤਿਆਂ ਦੇ ਕੋਈ 2 ਸਦੀਆਂ, ਕੋਈ 5 ਸਦੀਆਂ, ਕੋਈ 5 ਪੁਸ਼ਤਾਂ, ਕੋਈ 7 ਪੁਸ਼ਤਾਂ ਆਪਾਂ ਬ੍ਰਾਹਮਣਵਾਦ ਦੇ ਗੁਲਾਮ ਸੀ, ਜੁੱਤੀਆਂ ਪੈਂਦੀਆਂ ਸੀ ਤੇ ਉੱਪਰੋਂ ਰਾਜਸੀ ਤੌਰ ਤੇ ਮੁਗਲਾਂ ਦਾ ਜਾਂ ਹੋਰਨਾਂ ਸ਼ਾਸਕਾਂ ਦਾ ਰਾਜ, ਥੱਲੇ ਹਿੰਦੂ ਤਵ ਬ੍ਰਾਹਮਣਵਾਦ ਦਾ ਸ਼ੋਸ਼ਣ, ਦੂਰੀ ਤੀਰੀ ਗੁਲਾਮੀ ਭੋਗਦੇ ਲੋਕਾਂ ਨੂੰ ਉਸ ਮੌਕੇ ਗੁਰੂ ਸਾਹਿਬ ਨੇ, ਜਿਵੇਂ ਕਹਿੰਦੇ ਆ ਨਾ ਵੀ ਕਿਸੇ ਮਤਲਬ ਡਾਂਗਾ ਲੈ ਕੇ ਲੋਕ ਪਏ ਹੋਣ ਤੇ ਉਹਦੇ ਕੋਈ ਬਾਤ ਨਾ ਪੁੱਛਦਾ ਹੋਵੇ, ਉਸ ਮੌਕੇ ਕੋਈ ਬੰਦਾ ਹੱਥ 'ਚ ਕਿਰਪਾਨ ਫੜ ਕੇ ਕਹੇ ਵੀ ਚਲੋ ਮੇਰੇ ਘਰੇ, ਮੈਂ ਦੇਖਦਾ ਤੁਹਾਨੂੰ ਕਿਹੜਾ ਹੱਥ ਲਾਉਂਦਾ। ਇਉਂ ਸਾਨੂੰ ਗੁਰੂ ਸਾਹਿਬਾਨ ਨੇ ਬ੍ਰਾਹਮਣਵਾਦ ਦੇ ਯਾਨੀ ਕਿ ਧਾਰਮਿਕ ਅਤੇ ਸਿਆਸੀ, ਇੱਕ ਰਾਜ ਦੀ ਤਾਕਤ, ਇੱਕ ਧਰਮ ਦੀ ਤਾਕਤ, ਜੇ ਉਹਨੂੰ ਧਰਮ ਕਹਿਣਾ, ਇਹ 2 ਤਾਕਤਾਂ ਦੇ ਜ਼ੁਲਮ ਦਾ ਸ਼ਿਕਾਰ ਹੋਈ ਮਨੁੱਖਤਾ ਨੂੰ ਗੁਰੂ ਸਾਹਿਬਾਨ ਨੇ ਕਿਹਾ ਵੀ ਆਓ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜਿਹਨੇ ਪਾਰ ਲੰਘਣਾ। ਉਹ ਜਿਹੜਾ ਕਿਲਾ ਬਣਾਇਆ ਸਿੱਖੀ ਦਾ ਮਹਿਲ
ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲੇ। ਉਸ ਮਹਿਲ ਦੇ ਵਿੱਚ ਬਾੜ ਕੇ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਇੱਕ ਤਰੀਕੇ ਨਾਲ ਬ੍ਰਾਹਮਣਵਾਦ ਨੂੰ ਤੇ ਹਾਕਮਾਂ ਨੂੰ ਲਲਕਾਰਿਆ ਵੀ ਮੈਂ ਖੜਾ ਇਹਨਾਂ ਵੱਲ, ਕੌਣ ਆਓ। ਤੇ ਸਾਡੇ ਲਈ ਜੋ ਕੁਝ ਗੁਰੂ ਸਾਹਿਬਾਨ ਨੇ ਕੀਤਾ, ਸਰਬੰਸ ਵਾਰ ਦਿੱਤਾ, ਅੱਜ ਸਾਡਾ ਵੀ ਹੱਕ ਬਣਦਾ ਕਿ ਇਸ ਸਿੱਖੀ ਦੇ ਨਾਂ ਤੇ ਸਾਨੂੰ ਸਰਦਾਰੀਆਂ ਮਿਲੀਆਂ ਨੇ। ਤੇ ਅੱਜ ਜਦੋਂ 1947 ਤੋਂ ਬਾਅਦ ਵਾਲਾ ਜਿਹੜਾ ਸਿਸਟਮ ਬਣਿਆ, ਇਹਦੇ 'ਚ ਇਹ ਨਹੀਂ ਹੈਗਾ ਵੀ ਆਪਦੇ ਧਰਮ ਦੇ ਦੁਸ਼ਮਣਾਂ ਦੇ ਹੱਕ ਦੇ ਵਿੱਚ ਖੜ ਜਾਈਏ। ਬੜੇ ਲੋਕ ਆ, ਕੋਈ ਕਹਿੰਦੇ ਜੀ ਅਸੀਂ ਹੁਣ ਗੁਰੂ ਕਹਾਉਣਾ ਹੈ, ਤੁਸੀਂ ਸਾਡੇ ਰਹਿਬਰ ਨੂੰ ਭਗਤ ਕਿਵੇਂ ਕਹਿ ਸਕਦੇ ਹੋ। ਇਹ ਭੁੱਲ ਗਏ ਕਿ ਇਸੇ ਮੁਲਕ ਦੇ, ਇਸੇ ਧਰਤੀ ਦੇ ਇਹ ਲੋਕ ਜਿਨ੍ਹਾਂ ਦੇ ਪੰਪ ਚ ਆ ਕੇ ਤੁਸੀਂ ਅੱਜ ਸਿੱਖ ਧਰਮ ਨਾਲ ਪੰਗਾ ਲੈ ਰਹੇ ਹੋ, ਇਹ ਉਹੀ ਸਿੱਖੀ ਆ ਜਿਹਨੇ ਆਪਾਂ ਨੂੰ ਨਵਾਜਿਆ। ਗੁਰੂ ਪਾਤਸ਼ਾਹ ਨੇ ਜੇ ਕਿਹਾ ਨਾ ਕਿ ਇਨਹੀ ਕੋ ਸਰਦਾਰ ਬਣਾਓ, ਤਾਂ ਸਰਦਾਰੀਆਂ ਦਿੱਤੀਆਂ ਵੀ। ਅੱਜ ਸਾਨੂੰ ਸਰਦਾਰ ਫਲਾਨਾ ਸਿੰਘ ਕਹਿ ਕੇ ਦੁਨੀਆ ਚੇਤੇ ਕਰਦੀ ਹੈ। ਤੇ ਜਿਹੜਾ ਸਿਸਟਮ ਸਾਨੂੰ ਪੰਪ ਮਾਰ ਰਿਹਾ ਵੀ ਸਿੱਖੀ ਨਾਲ ਤੇ ਸਿੱਖਾਂ ਦੇ ਉਲਟ ਭੁਗਤੋ, ਉਹ ਸਿਸਟਮ ਉਹੀ ਆ ਜਿਹਨੇ ਸਦੀਆਂ ਤੱਕ ਸਾਡੇ ਪੁਰਖਿਆਂ ਉੱਤੇ ਜੋ ਕੁਝ ਸਾਡੇ ਬੀਤੇ ਦੌਰ ਵਿੱਚ ਸਾਡੇ ਨਾਲ ਵਾਪਰਿਆ ਆਪਾਂ ਨੂੰ ਸਭ ਨੂੰ ਪਤਾ ਹੀ ਹੈ। ਗੁਰਨਾਮ ਸਿੰਘ ਮੁਕਤਸਰ ਦੇ ਵਿਚਾਰਾਂ ਨਾਲ ਭਾਵੇਂ ਅਸਹਿਮਤੀ ਆ, ਪਰ ਜਿਹੜੀ ਉਹਦੀ ਕਿਤਾਬ ਆ ਨਾ, ਭਾਰਤੀ ਲੋਕ ਨੀਚ ਕਿਵੇਂ ਬਣੇ, ਉਹ 'ਚ ਇਹੀ ਕੁਝ ਦੱਸਿਆ ਹੋਇਆ ਨਾ ਵੀ ਭਾਰਤ ਦੇ ਅੱਡ ਅੱਡ ਜਾਤਾਂ ਧਰਮਾਂ ਕਬੀਲਿਆਂ ਦੇ ਲੋਕਾਂ ਨਾਲ ਇਸ ਮੁਲਕ ਦੇ ਵਿੱਚ ਆਏ ਹੋਏ ਜੇਤੂ ਆਰੀਅਨ ਨਸਲ ਦੇ ਬ੍ਰਾਹਮਣਵਾਦੀ ਖੱਤਰੀ ਲੋਕਾਂ ਨੇ ਕੀ ਕੁਛ ਕੀਤਾ। ਤੇ ਖਹਿੜਾ ਕਿਹਨੇ ਛੁਡਾਇਆ, ਜੁੱਤੀਆਂ ਤੋਂ ਕਿਹਨੇ ਬਚਾਇਆ, ਸਿੱਖੀ ਨੇ। ਬੁੱਧ ਧਰਮ ਦਾ ਜਾਂ ਬੋਧ ਮਤ ਦਾ ਬੜਾ ਵੱਡਾ ਮਨੁੱਖਤਾ ਉੱਤੇ ਅਹਿਸਾਨ ਹੋ ਸਕਦਾ ਹੈਗਾ, ਮੰਨਦੇ, ਪਰ ਸਿੱਖੀ ਵਾਲੀ ਸ਼ਾਨ ਨਹੀਂ। ਪੀਰਾਂ ਫਕੀਰਾਂ ਭਗਤਾਂ ਗੁਰੂਆਂ ਰਹਿਬਰਾਂ ਪੈਗੰਬਰਾਂ ਬੜਿਆਂ ਨੇ ਇਸ ਧਰਤੀ ਤੇ ਆ ਕੇ ਆਪੋ ਆਪਣੇ ਸਮਿਆਂ ਦੇ ਹਿਸਾਬ ਨਾਲ ਮਨੁੱਖਤਾ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ, ਪਰ ਜੋ ਗੱਲ ਗੁਰੂ ਸਾਹਿਬਾਨ ਤੋਂ ਬਣੀ ਹੈ ਨਾ, ਉਹ ਕਿਸੇ ਹੋਰ ਤੋਂ ਨਹੀਂ ਬਣੀ। ਗੁਰਮਤ ਜਿਹੜੀ ਹੈ, ਸਿੱਖ ਫਲਸਫਾ ਜਿਹੜਾ ਹੈ, ਇੰਨਾ ਮਹਾਨ ਹੈ ਕਿ ਸੁਪਰ ਪਾਵਰ ਵਾਂਗੂ ਮਨੁੱਖ ਜਿਹੜਾ ਹੈਗਾ ਸੁਪਰਮੈਨ ਬਣਦਾ। ਜਿਹੜਾ ਹੈਗਾ ਨਾ ਸਿੱਖ, ਸਿੰਘ, ਖਾਲਸਾ, ਅਕਾਲੀ, ਇਹ ਜਦੋਂ ਸਰਦਾਰ ਕਪੂਰ ਸਿੰਘ ਦੇ ਲਿਖੇ ਹੋਏ ਬੋਲਾਂ ਚੋਂ ਸਮਝਦੇ ਆ, ਜਦੋਂ ਸਿੱਖ ਫਲਸਫੇ ਨੂੰ ਪੜ੍ਹਦੇ ਆ, ਤਾਂ ਮਾਣ ਹੁੰਦਾ ਆਪਦੇ ਆਪ ਤੇ। ਦੂਜੇ ਪਾਸੇ ਅਫਸੋਸ ਆਉਂਦਾ ਉਹਨਾਂ ਹਿੱਸਿਆਂ ਤੇ ਸਿੱਖ ਸਮਾਜ ਦੇ ਉੱਤੇ ਜਿਹੜੇ ਅੱਜ ਬਦਲੇ ਹੋਏ ਮਾਹੌਲ ਦੇ ਵਿੱਚ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਕਾਰਵਾਈਆਂ 'ਚ ਸ਼ਾਮਲ ਹੋ ਗਏ। ਇਸ ਦੌਰ ਵਿੱਚ ਜਦੋਂ ਆਪਾਂ ਆਪਣੇ ਆਜ਼ਾਦ ਕੌਮੀ ਘਰ ਖਾਲਿਸਤਾਨ ਲਈ ਲੜਨਾ ਮਰਨਾ ਹੈ, ਸਾਡੀ ਸ਼ਕਤੀ ਨੂੰ ਖੇਰੂ ਖੇਰੂ ਕਰਨ ਲਈ ਸਾਡੇ ਅੰਦਰ ਇੰਨੇ ਕੁ ਦੁਫੇੜ, ਇੰਨੇ ਕੁ ਕਲੈਸ਼, ਸੰਤਾਪ ਖੜੇ ਕੀਤੇ ਜਾ ਰਹੇ ਨੇ। ਇੱਕ ਪਾਸੇ ਆਹ ਵਾ ਜਿਹੜਾ ਦਲਿਤਾਂ ਦੇ ਉੱਤੇ ਜ਼ੁਲਮ ਹੋਇਆ ਤਾਮਿਲਨਾਡੂ 'ਚ, ਮੰਦਰ ਢਾਹ, ਸਾਰੇ ਭਾਰਤ 'ਚ ਨਿਤ ਜੂਦ ਪਤਾਣ ਹੁੰਦਾ, ਨਾ ਕੋਈ ਕਾਨੂੰਨ ਪੁੱਛਦਾ, ਨਾ ਕੋਈ ਧਰਮ ਰਹਿਬਰ ਪੁੱਛਦਾ। ਇੱਕ ਪਾਸੇ ਆਹ ਖਾਲਸਾ ਧਰਮ ਆ, ਸਿੱਖ ਧਰਮ ਹੈ, ਜਿਹਦੇ ਬਾਰੇ ਦੁਨੀਆ ਭਰ ਦੇ ਰਹਿਬਰ ਜਿਹੜੇ ਨੇ, ਪੈਗੰਬਰ ਜਿਹੜੇ ਨੇ, ਉਹਨਾਂ ਤੋਂ ਇਲਾਵਾ ਜਿਹੜੇ ਇੰਟੈਲੈਕਚੁਅਲਸ ਨੇ, ਵਿਦਵਾਨ ਬੁੱਧੀਜੀਵੀ, ਉਹ ਸਾਰੇ ਕਹਿੰਦੇ ਆ ਕਮਾਲ। ਸੋ ਸਾਡੇ ਧਰਮ ਨੂੰ, ਸਾਡੇ ਧਰਮ ਦੇ ਅਸੂਲਾਂ ਨੂੰ, ਸਾਡੇ ਧਰਮ ਦੇ ਸਿਧਾਂਤ ਨੂੰ, ਇਤਿਹਾਸ ਨੂੰ ਜਦੋਂ ਆਪਾਂ ਪੜਾਂਗੇ ਨਹੀਂ, ਤਾਂ ਫਿਰ ਦੁਸ਼ਮਣ ਆਪਦੀ ਮਰਜ਼ੀ ਦੇ ਹਿਸਾਬ ਨਾਲ ਵਿਆਖਿਆ ਕਰੂ। ਸਾਨੂੰ ਆਪਣੇ ਧਰਮ ਦਾ, ਆਪਣੇ ਇਤਿਹਾਸ ਦਾ ਆਪ ਹੀ ਅਧਿਐਨ ਕਰਨਾ ਪੈਣਾ। ਪਰ ਅੱਜ ਦੀ ਪੀੜ੍ਹੀ ਸਾਰਾ ਕੁਝ ਗੂਗਲ ਤੋਂ, WhatsApp ਤੋਂ ਸਿੱਖਣ ਲੱਗੀ। ਇਸ ਕਰਕੇ ਜਿਹੜੇ ਧਰਮ ਦੇ ਨਾਇਕ ਨੇ ਉਹਨਾਂ ਨੂੰ ਖਲਨਾਇਕ ਮੰਨੀ ਜਾਂਦੇ ਆ, ਤੇ ਜਿਨ੍ਹਾਂ ਨੂੰ ਅਸੀਂ ਖਲਨਾਇਕ ਮੰਨਣਾ ਸੀ ਉਹਨਾਂ ਨੂੰ ਨਾਇਕ ਮੰਨਿਆ ਜਾ ਰਿਹਾ। ਹੁਣ ਆਪਣੇ ਸਾਹਮਣੇ ਹੈ ਕਿ ਆਪਾਂ 1984 ਤੋਂ ਪਹਿਲਾਂ ਲਗਾਤਾਰ ਇੱਕ ਰਾਗ ਅਲਾਪਿਆ ਜਾਂਦਾ ਸੀ ਇੱਥੇ ਵੀ ਪੰਥ ਖਤਰੇ 'ਚ।
ਜਦੋਂ ਵੀ ਵੋਟਾਂ ਪੈ ਜਾਣੀਆਂ, ਵੋਟਾਂ ਵਿੱਚ ਹਾਰ ਹੋ ਜਾਣੀ ਅਕਾਲੀ ਦਲ ਦੀ, ਤਾਂ ਇੱਥੇ ਕਹਿਣਾ ਪੰਥ ਖਤਰੇ 'ਚ, ਤੇ ਪੰਥ ਖਤਰੇ 'ਚ ਆ, ਪੰਥ ਖਤਰੇ 'ਚ ਆ ਕਹਿ ਕੇ ਕਹਿਣਾ ਵੀ ਸਾਨੂੰ ਵੋਟਾਂ ਪਾ ਦਿਓ। ਪੰਥ ਨੇ ਵੋਟਾਂ ਪਾ ਦੇਣੀਆਂ, ਦਿੱਲੀ ਵਾਲਿਆਂ ਨੇ ਸਰਕਾਰ ਤੋੜ ਦੇਣੀ। 1984 ਤੱਕ ਪੰਥ ਖਤਰੇ 'ਚ ਹੈ ਕਹਿ ਕੇ ਸੱਤਾ ਲੈਣ ਵਾਲੇ ਲੋਕ ਜਿਹੜੇ ਸੀ, ਉਹਨਾਂ ਨੇ ਹਾਲਾਤ 1984 ਦੇ ਘੱਲੂਘਾਰੇ ਵਾਲੇ ਬਣਾਏ। 1984 ਮੌਕੇ ਸਿੱਖ ਜਵਾਨੀ ਜਿਹੜੀ ਮੈਦਾਨ ਵਿੱਚ ਆਈ, ਉਹਦੇ ਵਿੱਚ ਜਿੰਨੇ ਮਰਜ਼ੀ ਨੁਕਸ ਕੱਢੀ ਚੱਲਿਓ, ਪਰ ਇਤਿਹਾਸ ਇਹੀ ਲਿਖੂਗਾ ਕਿ ਉਹ ਸੂਰ ਨੇ ਇਸ ਸਮੱਸਿਆ ਦਾ ਸਦਾ ਲਈ ਹੱਲ ਕੱਢਣ ਲਈ ਮੈਦਾਨ ਵਿੱਚ ਆਏ ਸੀ। ਖਾਲਿਸਤਾਨ ਉਹ ਹੱਲ ਹੈ ਜਿਹੜਾ ਇਹ ਰਾਗ ਆ ਨਾ, ਪੰਥ ਖਤਰੇ ਵਿੱਚ ਹੈ, ਇਸ ਰਾਗ ਦਾ ਸਦਾ ਲਈ ਇਲਾਜ ਕਰਦਾ। ਹੁਣ ਇੱਕ ਤਾਂ ਹੈਗਾ ਵੀ ਕਹੀ ਜਾਣਾ ਵੀ ਖੰਡ 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 ਕੀਤਿਆਂ ਤਾਂ ਮੂੰਹ ਨਹੀਂ ਨਾ ਮਿੱਠਾ ਹੋ ਜਾਣਾ, ਖੰਡ ਲਿਆਉਣੀ ਪਊਗੀ, ਖਾਣੀ ਪਊਗੀ, ਫੇਰ ਮੂੰਹ ਮਿੱਠਾ। ਇਸ ਤਰੀਕੇ ਨਾਲ 1947 ਤੋਂ ਜਿਹੜੇ ਲੋਕ, ਜਿਹੜੇ ਆਗੂ, ਜਿਹੜੀ ਧਿਰ, ਜਿਹੜੇ ਸਿੱਖ ਆਗੂ ਪੰਥ ਖਤਰੇ 'ਚ ਹੈ ਦੀ ਦੁਹਾਈ ਦਿੰਦੇ ਸੀ, ਜਦੋਂ ਅਸਲ ਵਿੱਚ ਇਸ ਗੱਲ ਦੀ ਲੜਾਈ ਸ਼ੁਰੂ ਹੋਈ ਕਿ ਆਓ ਫਿਰ ਪੰਥ ਨੂੰ ਖਤਰੇ 'ਚੋਂ ਕੱਢਦੇ, ਉਦੋਂ ਇਹ ਦਿੱਲੀ ਵਾਲਿਆਂ ਨਾਲ ਜਾ ਖੜੇ, ਉਦੋਂ ਇਹ ਹਕੂਮਤ ਨਾਲ ਜਾ ਖੜੇ। ਤੇ 1995 'ਚ ਜਦੋਂ ਬਿਆੰਤੇ ਬੁੱਚੜ ਦਾ ਭੋਗ ਪਾਇਆ, ਉਦੋਂ ਬਾਅਦ ਵਿੱਚ ਇਹਨਾਂ ਲੋਕਾਂ ਨੇ ਜੋ ਕੁਝ ਕੀਤਾ ਉਹ ਸਾਰਿਆਂ ਦੇ ਸਾਹਮਣੇ ਅੱਜ ਦੇ ਸਮੇਂ 'ਚ। ਹੁਣ ਫੇਰ ਸਾਰੇ ਸਿੱਖ ਆਗੂ, ਅਕਾਲੀ ਆਗੂ ਖਾਸ ਤੌਰ ਤੇ ਇਹੀ ਕਹਿੰਦੇ ਆ ਨਾ ਵੀ ਸਿੱਖ ਸੰਸਥਾਵਾਂ ਨੂੰ ਬੜਾ ਖਤਰਾ ਜੀ, ਖਾਲਸਾ ਪੰਥ ਬਹੁਤ ਵੱਡੇ ਖਤਰੇ 'ਚ ਆ ਜੀ। ਤੁਸੀਂ ਆ ਰੱਖੜ ਪੁੰਨਿਆ ਦੇ ਮੇਲੇ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸੁਣਿਆ ਹੀ, ਅੱਜ ਲੌਂਗੋਵਾਲ ਦੀ ਬਰਸੀ ਮਨਾਈ ਆ ਇਹਨਾਂ ਨੇ, ਦੋਨਾਂ ਧਿਰਾਂ ਨੇ, ਉੱਥੇ ਵੀ ਇਹੀ ਚੱਲਦਾ। ਪਿਛਲੇ 15-20 ਦਿਨ ਤੋਂ ਵਾਹਵਾ ਰੌਣਕਾਂ ਲਾਈਆਂ ਹੋਈਆਂ ਨੇ ਅਕਾਲੀਆਂ ਦੇ ਦੋਨਾਂ ਧੜਿਆਂ ਨੇ, ਬਾਦਲ ਕਿਆਂਦੇ ਨੇ, ਤੇ ਕਹਿੰਦੇ ਤੇ ਇਹੀ ਨੇ ਨਾ ਕਿ ਪੰਥ ਖਤਰੇ 'ਚ ਆ। ਤੇ ਜਦੋਂ ਪੰਥ ਨੂੰ ਖਤਰੇ 'ਚੋਂ ਕੱਢਣ ਲਈ ਸੂਰਮੇ ਰਣ ਗੱਜੇ, ਉਦੋਂ ਕਹਿੰਦੇ ਸੀ ਅੱਤਵਾਦ ਆ ਗਿਆ, ਉਦੋਂ ਕਹਿੰਦੇ ਸੀ ਸੰਤ ਭਿੰਡਰਾਂਵਾਲਾ ਕਾਂਗਰਸ ਦਾ ਏਜੰਟ, ਉਦੋਂ ਕਹਿੰਦੇ ਸੀ ਜਿਹੜੇ ਸੂਰਮੇ, ਜਿਹੜੇ ਕੌਮ ਦੀ ਲੜਾਈ ਲੜ ਲਈ ਸਿਰਾਂ ਤੇ ਖੱਪੜ ਬੰਨ੍ਹ ਕੇ ਮੈਦਾਨ 'ਚ ਆਏ, ਉਹਨਾਂ ਨੂੰ ਕਹਿੰਦੇ ਹੁੰਦੇ ਸੀਗੇ ਜੀ ਇਹ ਤਾਂ ਪਾਕਿਸਤਾਨ ਦੇ ਏਜੰਟ ਨੇ, ਸਾਡਾ ਇਹਨਾਂ ਨਾਲ ਕੋਈ ਨਹੀਂ। ਸੋ ਜਿਹੜਾ ਪੰਥ ਨੂੰ ਖਤਰੇ 'ਚੋਂ ਕੱਢਣ ਲਈ ਅਮਲੀ ਤੌਰ ਤੇ ਕੰਮ ਕਰਨ ਵਾਲੇ ਬੰਦੇ ਸੀ, ਉਹਨਾਂ ਦਾ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅੱਜ ਕਿੰਨਿਆਂ ਕੁ ਨੂੰ ਚੇਤਾ ਜੀ, ਅੱਜ ਲੌਂਗੋਵਾਲ ਨੂੰ ਮਾਰਨ ਵਾਲੇ, ਸੋਧਾ ਲਾਉਣ ਵਾਲੇ ਗਰੁੱਪ ਦਾ ਇਸ ਨੂੰ ਚੇਤਾ ਵੀ ਭਾਈ ਜਰਨੈਲ ਸਿੰਘ ਹਲਵਾਰਾ ਕੌਣ ਹੈ, ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਕੌਣ ਹੈ, ਕਿੰਨੇ ਕੁ ਨੂੰ ਚੇਤੇ ਆ ਵੀ ਭਾਈ ਹਰਮਿੰਦਰ ਸਿੰਘ ਬਿੱਲਾ ਲੀੜਾ ਵਾਲਾ। ਮੈਂ, ਸਾਡਾ ਪਿੰਡ ਨਾਲ ਆ, ਉੱਥੇ ਮੈਂ ਅਕਸਰ ਹੀ, ਮੈਨੂੰ ਚੇਤਾ, ਮੈਨੂੰ ਮੇਰੇ ਫਾਦਰ ਸਾਹਿਬ ਪਾਪਾ ਜੀ ਉੱਥੇ ਇੱਕ ਵਾਰੀ ਲੈ ਕੇ ਗਏ, ਪਿੰਡੋਂ ਬਾਹਰ ਭਾਈ ਹਰਮਿੰਦਰ ਸਿੰਘ ਬਿੱਲੇ ਦਾ ਜਿੱਥੇ ਸੰਸਕਾਰ ਕੀਤਾ ਸੀ, ਜਿਹਨੇ ਲੌਂਗੋਵਾਲ ਨੂੰ ਸੋਧਾ ਲਾਇਆ ਤੇ ਬਾਅਦ ਵਿੱਚ ਉਹ ਸ਼ਹਾਦਤ ਪ੍ਰਾਪਤ ਕਰ ਗਿਆ ਸੂਰਮਾ। ਸਾਡੇ ਉਸ ਪਾਸੇ ਕੋਈ ਰਿਸ਼ਤੇਦਾਰੀ 'ਚ ਅੱਗੇ ਜਾ ਰਹੇ ਸੀ, ਮੈਨੂੰ ਪਾਪਾ ਜੀ ਸਾਈਕਲ ਤੇ ਲੈ ਕੇ ਜਾ ਰਹੇ ਸੀਗੇ, ਮੈਨੂੰ ਖੜਾ ਕੇ ਉੱਥੇ ਸਾਈਕਲ ਲਾ ਲਿਆ ਸਾਈਡ ਤੇ, ਨਿਸ਼ਾਨ ਸਾਹਿਬ ਲੱਗਿਆ ਹੋਇਆ ਸੀ, ਉੱਥੇ ਅਸੀਂ ਨਮਸਕਾਰ ਕੀਤੀ, ਮੈਂ ਵੀ ਕੀਤੀ। ਮੈਂ ਪੁੱਛਿਆ, ਉਹ ਕਹਿੰਦੇ ਇੱਥੇ ਉਹਦਾ ਸੰਸਕਾਰ ਕੀਤਾ ਸੀ, ਆਹ ਦੇਖ ਲਿਖਿਆ ਹੈ। ਮੈਂ ਉਹ ਫੋਟੋ, ਉਦੋਂ ਫੋਟੋ ਕੀਤੀ, ਮੈਂ ਪਾਪਾ ਜੀ ਦੀ ਫੋਟੋ ਬਹੁਤ ਪਿਆਰ ਨਾਲ ਸਾਂਭ ਕੇ ਰੱਖੀ ਹੋਈ ਆ, ਤੇ ਸ਼ੁਕਰ ਕਰਦਾ ਕਿ ਸਾਡੇ ਪਰਿਵਾਰ ਨੂੰ, ਸਾਨੂੰ ਇਸ ਗੱਲ ਦਾ ਸੀਗਾ। ਅੱਜ ਕਿੰਨੇ ਕੁ ਲੋਕ ਨੇ ਜਿਨ੍ਹਾਂ ਨੂੰ ਉਸ ਸੂਰਮੇ ਦਾ ਚੇਤਾ, ਗਿਆਨ ਸਿੰਘ ਲੀੜ ਜਿਉਂਦਾ ਜਾਗਦਾ ਬੈਠਾ, ਅੱਜ ਵੀ ਟੀਵੀ ਚੈਨਲਾਂ ਤੇ, YouTube ਤੇ ਉਹਦੀਆਂ ਵੀਡੀਓਜ਼ ਪਈਆਂ ਨੇ, ਜਿੱਥੇ ਉਹ ਠੋਕ ਵਜਾ ਕੇ ਆਪਦੇ ਇਸ ਕਾਰਜ ਨੂੰ ਕਿ ਅਸੀਂ ਭਾਈ ਉਹਨੂੰ ਐਵੇਂ, ਸਾਡਾ ਕੋਈ ਦਿਮਾਗ ਥੋੜੀ ਹਿੱਲਿਆ ਹੋਇਆ ਸੀ। ਚੰਗੇ ਪੜ੍ਹੇ ਲਿਖੇ ਮੁੰਡੇ, ਵਰਿੰਦਰ ਸਿੰਘ ਦਾਖਾ, ਇਹ ਜਿਹੜਾ ਐਕਸ਼ਨ ਆ ਲੌਂਗੋਵਾਲ ਨੂੰ ਸੋਧਾ ਲਾਉਣ ਵਾਲਾ, ਧਰਮ ਯੁੱਧ ਮੋਰਚਾ ਜਿਹੜਾ ਕਪੂਰੀ ਨਹਿਰ ਦਾ ਮੋਰਚਾ ਸੀ, ਵੀ SYL ਨਹਿਰ ਨਹੀਂ ਵੰਡ ਦੇਣੀ, ਇਧਰਾਂ ਦੇ ਖਿਲਾਫ ਉੱਥੇ ਮੋਰਚਾ ਲਾਇਆ, ਉਹ ਮੋਰਚਾ ਅਖੀਰ ਧਰਮ ਯੁੱਧ ਮੋਰਚੇ 'ਚ ਬਦਲਿਆ।
ਤੇ ਧਰਮ ਯੁੱਧ ਮੋਰਚਾ ਜਿਹੜਾ ਉਹਦੇ ਵਿੱਚ 20 ਅਗਸਤ 1982 ਅੱਜ ਦਾ ਦਿਨ ਬਹੁਤ ਅਹਿਮ ਧਰਮ ਯੁੱਧ ਮੋਰਚੇ ਦੇ ਵਿੱਚ ਅੱਜ ਦੇ ਦਿਨ ਜਦੋਂ ਇਹ ਮੋਰਚੇ ਦੀ ਸ਼ੁਰੂਆਤ ਸੀਗੀ ਤੇ ਬਾਦਲ ਨੇ ਆਪਦੇ 4-5 ਹਜ਼ਾਰ ਸਾਥੀਆਂ ਸਮੇਤ ਗ੍ਰਿਫਤਾਰੀ ਦੇਣੀ ਸੀ ਇਹਦੇ ਜਥੇ। ਇੱਕ ਸਰਦਾਰ ਦਲੀਪ ਸਿੰਘ ਇੱਥੇ ਸ਼ਹੀਦਾਂ ਵਾਲੇ ਗੁਰਦੁਆਰੇ ਅੰਮ੍ਰਿਤਸਰ ਕਰਦੇ ਸੀਗੇ ਸੇਵਾ। ਉਹਦਾ ਬੇਟਾ ਸੀਗਾ ਭਾਈ ਮਨਜੀਤ ਸਿੰਘ, ਛੋਟਾ ਨਾਂ ਉਹਦਾ ਮੁਸੀਬਤ ਸਿੰਘ ਰੱਖਿਆ ਹੋਇਆ ਸੀ। ਉਹ ਜਿਹੜਾ ਮਨਜੀਤ ਸਿੰਘ ਉਰਫ ਮੁਸੀਬਤ ਸਿੰਘ, ਉਹਨੇ ਜੈਪੁਰ ਤੋਂ ਅੰਮ੍ਰਿਤਸਰ ਨੂੰ ਜਹਾਜ਼ ਆ ਰਿਹਾ ਸੀਗਾ, ਸ਼੍ਰੀਨਗਰ ਨੂੰ ਅੱਗੇ ਜਾਣਾ ਸੀਗਾ, ਉਹਨੇ ਜਹਾਜ਼ ਅਗਵਾ ਕਰ ਲਿਆ। ਅੱਜ ਦੇ ਦਿਨ ਦੀ ਉਹ ਗੱਲ ਆ ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ। ਉਸ ਨੌਜਵਾਨ ਨੇ ਉਹ ਜਹਾਜ਼ ਅਗਵਾ ਕਰ ਲਿਆ, ਉਹ ਇੱਥੇ ਅੰਮ੍ਰਿਤਸਰ ਰਾਜਾ ਸੰਸੀ 에ਅਰਪੋਰਟ ਤੇ ਉਤਾਰਨਾ ਪੈ ਗਿਆ। ਇੱਥੇ ਇੱਕ ਪੁਲਿਸ ਅਫਸਰ ਹੁੰਦਾ ਸੀ ਡੀਐਸਪੀ ਗਿਆਨੀ ਗੁਰਬਚਨ ਸਿੰਘ, ਗਿਆਨੀ ਉਹਨੂੰ ਕਹਿੰਦੇ ਸੀਗੇ। ਉਹਨੇ ਨੀਲੀ ਬੰਨ੍ਹ ਲਈ ਪੱਗ, ਕੁੜਤਾ ਪਜਾਮਾ ਪਾ ਕੇ, ਉੱਪਰ ਦੀ ਗਾਤਰਾ ਪਾ ਕੇ, ਉਹ ਆਪਦੇ ਆਪ ਨੂੰ ਭੜੇਸਾ ਦੇਣ ਲਈ, ਭਰਮ ਪਾਉਣ ਲਈ ਉਹਨੂੰ ਉਹਦੇ ਕੋਲ ਜਾ ਕੇ ਗੱਲ ਕਰਨ ਲੱਗਿਆ ਵੀ ਮੈਂ ਤਾਂ ਜੀ ਅਕਾਲੀ ਲੀਡਰ ਆ, ਮੈਨੂੰ ਲੌਂਗੋਵਾਲ ਸਾਹਿਬ ਨੇ ਭੇਜਿਆ, ਧਰਮ ਯੁੱਧ ਮੋਰਚਾ ਸ਼ੁਰੂ ਹੋਣਾ, ਤੂੰ ਆ ਜਾ, ਤੈਨੂੰ ਹਵਾਈ ਜਹਾਜ਼ ਤੋਂ ਕੁਛ ਨਹੀਂ ਕਹਿੰਦੇ। ਉਹਨੇ ਪਛਾਣ ਲਿਆ ਤੇ ਉਹਨੇ ਇਹਨੂੰ ਨਾਲੇ ਤਾਂ ਅਵਾ ਤਵਾ ਬੋਲਿਆ ਤੇ ਨਾਲੇ ਇਹਨੂੰ ਕਿਹਾ ਵੀ ਤੈਨੂੰ ਮੈਂ ਜਾਣਦਾ, ਤੂੰ ਡੀਐਸਪੀ ਗਿਆਨੀ ਗੁਰਬਚਨ ਸਿੰਘ ਆ। ਉਹ ਆਇਆ ਤੇ ਆ ਕੇ ਬਾਕੀ ਪੁਲਿਸ ਅਫਸਰਾਂ ਨੂੰ ਕਹਿੰਦਾ ਜੀ ਮੁੰਡਾ ਅੰਮ੍ਰਿਤਸਰ ਦਾ ਹੀ ਆ ਤੇ ਮੈਨੂੰ ਪਛਾਣਦਾ। ਇਹ ਤਾਂ ਹੁਣ ਬਾਅਦ ਚ ਪਤਾ ਲੱਗਿਆ ਨਾ ਵੀ ਉਹ ਜਿਹੜਾ ਪੁਤਲੀ ਘਰ ਆਪਣੇ ਗੁਰਦੁਆਰਾ ਪਿਪਲੀ ਸਾਹਿਬ ਆ, ਉੱਥੇ ਸੇਵਾਦਾਰ ਆ ਦਲੀਪ ਸਿੰਘ ਵੀ ਉਹਦਾ ਸਪੁੱਤਰ ਆ। ਤੇ ਇਹ ਰਾਜਾ ਸਾਂਸੀ 에ਅਰਪੋਰਟ ਦੇ ਉੱਤੇ ਉਹਨੂੰ ਗੱਲਾਂ ਚ ਉਲਝਾਈ ਰੱਖਿਆ ਤੇ ਅੱਜ ਦੇ ਦਿਨ 20 ਅਗਸਤ 1982 ਨੂੰ ਰਾਤ ਨੂੰ 10 ਵਜੇ ਜਹਾਜ਼ ਦੇ ਵਿੱਚ ਹਨੇਰੇ ਦੇ ਵਿੱਚ ਸਰਕੰਡਿਆਂ ਦੇ ਵਿੱਚ ਦੀ ਪਿਛਲੇ ਪਾਸੇ, ਕਿਉਂਕਿ ਜਹਾਜ਼ ਨਾ ਕਾਫੀ ਅੱਗੇ ਜਾ ਕੇ ਰੁਕਿਆ ਸੀ ਜਿੱਥੇ ਸਰਕੰਡਾ ਜਹਾਜ਼ ਤੇ ਰਾਜਾ ਸਾਂਸੀ 에ਅਰਪੋਰਟ, ਉਹਦੇ ਪਿਛਲੇ ਪਾਸੋਂ ਵਿੱਚ ਵੜ ਗਏ ਕਮਾਂਡੋ ਤੇ ਉਹਨੂੰ ਗੋਲੀਆਂ ਮਾਰ ਕੇ ਉੱਥੇ ਸ਼ਹੀਦ ਕਰਤਾ। ਉਸ ਮੁਸੀਬਤ ਸਿੰਘ ਉਰਫ ਮਨਜੀਤ ਸਿੰਘ, ਉਹਦਾ ਪਰਿਵਾਰ ਫਿਰ ਉਹਦੇ ਮਗਰ ਪੈ ਗਈ ਪੁਲਿਸ ਪਰਿਵਾਰ ਦੇ। ਉਹ ਇੱਥੇ ਦਰਬਾਰ ਸਾਹਿਬ ਹੀ ਰਹੇ ਨੇ। ਸਰਦਾਰ ਸੁਰਿੰਦਰ ਸਿੰਘ ਜੋਧਪੁਰੀ, ਜਿਨ੍ਹਾਂ ਦਾ ਪਿੱਛੇ ਜੇ ਸ਼ਬਦ ਬੜਾ ਸੰਗਤ ਦੇ ਵਿੱਚ ਬੜਾ ਉਹਨੂੰ ਪਿਆਰ ਮਿਲਿਆ ਸੀ, ਹਰ ਜੀਓ ਨਿਮਾਣਿਆ ਤੂੰ ਮਾਣ, ਸੁਰਿੰਦਰ ਸਿੰਘ ਜੋਧਪੁਰੀ, ਉਹ ਇਹਨਾਂ ਦੇ ਪਰਿਵਾਰ ਚੋਂ ਇਹਦਾ ਭਰਾ ਹੀ ਸੀ। ਅੱਜ ਦੇ ਦਿਨ 20 ਅਗਸਤ 1982 ਨੂੰ ਭਾਈ ਮੁਸੀਬਤ ਸਿੰਘ ਉਰਫ ਮਨਜੀਤ ਸਿੰਘ ਦੀ ਸ਼ਹਾਦਤ ਹੁੰਦੀ ਆ ਧਰਮ ਯੁੱਧ ਮੋਰਚੇ 'ਚ। ਤੇ ਅੱਜ ਸਾਡੀ ਕੌਮ ਦੇ ਕਿੰਨਿਆਂ ਕੁ ਬੰਦਿਆਂ ਨੂੰ ਪਤਾ। ਮੈਂ ਕਈਆਂ ਨੂੰ ਫੋਟੋ ਦਿਖਾ ਕੇ ਅੱਜ ਪੁੱਛਿਆ, ਉਹ ਕਹਿੰਦੇ ਪਤਾ ਨਹੀਂ ਕੌਣ ਆ ਮੁੰਡਾ। ਆ ਸਾਰੀਆਂ 1982 ਧਰਮ ਯੁੱਧ ਮੋਰਚਾ। ਅਕਾਲੀ ਦਲ ਕੱਲ ਰੱਖਣ ਪੁੰਨਿਆ ਦਾ ਮੇਲਾ ਲਾਈ ਬੈਠਾ ਸੀ, ਉੱਥੇ ਉਹਨਾਂ ਨੇ ਗੱਲ ਕੀਤੀ ਆ ਵੀ ਆਪਾਂ ਧਰਮ ਯੁੱਧ ਮੋਰਚਾ ਵੀ ਲਾਇਆ ਸੀ। ਬਈ ਚੇਤਾ ਉਹਨਾਂ ਨੂੰ ਬੜਾ ਕੁਛ ਆ ਵੀ ਸਾਡੇ ਕੋਲੋਂ ਸਰਕਾਰ ਚਲੀ ਗਈ, ਸਾਨੂੰ ਬੀਜੇਪੀ ਦੁਖੀ ਕਰਦੀ, ਸਾਨੂੰ ਫਲਾਨਾ। ਆਹ ਨਹੀਂ ਚੇਤਾ ਵੀ ਤੁਹਾਡੇ ਲਾਏ ਹੋਏ ਕਪੂਰੀ ਨਹਿਰ ਵਾਲੇ ਮੋਰਚੇ 'ਚ, ਧਰਮ ਯੁੱਧ ਮੋਰਚੇ 'ਚ ਕਿਹੜੇ ਕਿਹੜੇ ਸਿੰਘਾਂ ਨੇ ਕਿਵੇਂ ਸ਼ਹਾਦਤਾਂ, ਕੀ ਕੁਛ ਹੋਇਆ। ਕਹਿੰਦੇ ਉਹ ਤੱਤਬੰਦੀ ਸੀ। 20 ਅਗਸਤ 1982 ਨੂੰ ਧਰਮ ਯੁੱਧ ਮੋਰਚਾ ਲਾਇਆ ਸੀ। ਉਹਦੀਆਂ ਮੰਗਾਂ ਕੀ ਸੀ? SYL ਨਹਿਰ ਦੇ ਸਮੇਤ ਜਿਹੜਾ ਸੰਗਤਾਂ ਦੇ ਭਾਈ 1800 ਭਾਈ ਅਮਰੀਕ ਸਿੰਘ ਉਹਨਾਂ ਦੀ ਗ੍ਰਿਫਤਾਰੀ ਸਮੇਤ ਹੋਰ ਬੜਾ ਉਹ ਸਾਰਾ ਕੁਝ ਕਿੱਧਰ ਚਲੇ ਗਿਆ? ਅਕਾਲੀ ਦਲ ਦੇ ਲੀਡਰਾਂ ਨੂੰ ਚੇਤਾ ਕੁਛ ਪਤਾ? ਖੈਰ, ਜਿਹੜੀ ਆਪਣੀ ਗੱਲ ਚੱਲਦੀ ਸੀ 1984 ਤੱਕ ਜਿਨ੍ਹਾਂ ਮਸਲਿਆਂ ਲਈ ਪੰਥ ਲੜਦਾ ਰਿਹਾ, ਜੂਨ 84 ਨੂੰ ਜਦੋਂ ਪੂਰੀ ਤਰ੍ਹਾਂ ਸਟੇਟ ਘਿਰ ਗਈ, ਅਟੈਕ ਕਰਕੇ ਉਹਨਾਂ ਨੇ ਸੰਤਾਂ ਨੂੰ ਸ਼ਹੀਦ ਕਰਤਾ, ਹੋਰ ਸਿੰਘ ਲੜਦੇ ਹੋਏ ਜਾਨਾਂ ਵਾਰ ਗਏ। ਉਪਰੰਤ ਅਕਾਲ ਤਖਤ ਸਾਹਿਬ ਢੇਰੀ ਹੋ ਗਿਆ, ਦਰਬਾਰ ਸਾਹਿਬ ਦੇ ਉੱਤੇ ਹਮਲਾ, ਜਿਹਦੇ ਬਦਲੇ 'ਚ ਇੰਦਰਾ ਗਾਂਧੀ ਸੋਧਤੀ। ਫਿਰ ਆਪਣੀ ਕੌਮ ਦਾ ਕਤਲੇਆਮ ਹੋਇਆ, ਸਾਰੇ ਮੁਲਕ 'ਚ ਮਿੱਥ ਕੇ ਸਾਡੀ ਕੌਮ ਦੀ ਨਸਲਕੁਸ਼ੀ ਹੋਈ।
ਤੇ ਉਸ ਮੌਕੇ ਤੋਂ ਬਾਅਦ ਅਗਲਾ 1 ਸਾਲ ਉਹਨਾਂ ਨੇ ਲਾਇਆ ਦਿੱਲੀ ਵਾਲਿਆਂ ਨੇ ਵੀ ਲੌਂਗੋਵਾਲ ਸ਼ਾਂਤੀ ਦਾ ਦੇਵਤਾ, ਲੌਂਗੋਵਾਲ ਸ਼ਾਂਤੀ ਦੂਤ ਆ ਜੀ। ਲੌਂਗੋਵਾਲ ਤਾਂ ਬਹੁਤ ਵਧੀਆ, ਤਾਂ ਭਿੰਡਰਾਂ ਵਾਲਾ ਹੀ ਮਾੜਾ ਸੀ। ਬੜਾ ਭੰਡੀ ਪ੍ਰਚਾਰ ਸੰਤਾਂ ਦਾ ਤੇ ਜੁਝਾਰੂਆਂ ਦੇ ਖਿਲਾਫ ਕੀਤਾ ਤੇ ਬੜਾ ਚੰਗਾ ਪ੍ਰਚਾਰ ਪ੍ਰਾਪੇਗੰਡਾ ਲੌਂਗੋਵਾਲ ਨੂੰ ਹੀਰੋ ਬਣਾਉਣ ਲਈ ਕੀਤਾ। ਆ ਜਿਹੜੇ ਅੱਜ ਵੱਡੇ ਆਪਦੇ ਆਪ ਨੂੰ ਥੰਮ ਬਣਾਉਂਦੇ ਫਿਰਦੇ ਆ ਅਕਾਲੀ ਦਲ ਦੇ, ਇਹ ਸਾਰਿਆਂ ਨੇ ਉਦੋਂ ਲੌਂਗੋਵਾਲ ਵਾਲਾ ਹੀ ਕੰਮ ਕੀਤਾ। ਇਹ ਦਿੱਲੀ ਨਾਲ ਖੜੇ ਰਹੇ, ਉਸ ਸਿਸਟਮ ਨਾਲ ਖੜੇ ਰਹੇ ਜਿਸ ਸਿਸਟਮ ਨਾਲ ਸਿੱਖਾਂ ਦਾ 4 ਜੂਨ 1984 ਤੋਂ ਬਾਅਦ ਜਦੋਂ 4:40 ਤੇ ਪਹਿਲਾ ਟੈਂਕ ਦਾ ਗੋਲਾ ਉਹਨਾਂ ਨੇ ਸੁੱਟਿਆ ਸੀ, ਸਾਡਾ ਕੋਈ ਲਿੰਕ ਰਹਿ ਗਿਆ ਸੀ ਉਹਨਾਂ ਨਾਲ? ਸਾਡਾ ਤਾਂ ਲਿੰਕ ਖਤਮ ਹੋ ਗਿਆ ਇੰਡੀਆ ਨਾਲ ਉਸ ਦਿਨ ਤੋਂ ਬਾਅਦ। ਇਹ ਕਹਿੰਦੇ ਉਸੇ ਮੁਲਕ ਦੇ ਸਿਸਟਮ ਦੇ ਵਿੱਚੋਂ ਕੁਝ ਲੱਭਦਾ ਤਾਂ ਲੱਭ ਲੂ, ਸੱਤਾ ਲੈ ਲੂ। ਸੋ 1985 ਦੇ ਵਿੱਚ ਰਾਜੀਵ ਲੌਂਗੋਵਾਲ ਸਮਝੌਤਾ 24 ਜੁਲਾਈ 1985 ਨੂੰ ਕੀਤਾ। ਜੋ ਪੰਪ ਮਾਰਨ ਲੱਗੇ, ਵੈਸੇ ਸਿੱਖਾਂ ਦੇ ਹਰ ਲੀਡਰ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਇੰਡੀਅਨ ਮੀਡੀਆ ਤੇ ਭਾਰਤੀ ਨਿਜ਼ਾਮ ਹਰ ਮੌਕੇ ਸਾਡੇ ਖਿਲਾਫ ਭੰਡੀ ਪ੍ਰਚਾਰ ਕਰਦਾ ਹੈ, ਜੇ ਉਹ ਸਾਡੀਆਂ ਸਿਫਤਾਂ ਕਰਨ ਲੱਗ ਪਵੇ ਸਮਝ ਲਓ ਅਸੀਂ ਕੋਈ ਗਲਤੀ ਕਰਨੀ। ਜਿਸ ਸਿੱਖ ਲੀਡਰ ਨੂੰ ਇੰਡੀਅਨ ਮੀਡੀਆ ਚੰਗਾ ਕਹੇ, ਉਹਦੇ ਗੁਣ ਗਾਵੇ, ਉਹਨੂੰ ਨਾਇਕ ਦੇ ਤੌਰ ਤੇ ਪ੍ਰਚਾਰੇ, ਜਿਵੇਂ ਲੌਂਗੋਵਾਲ ਨੂੰ ਕਹਿੰਦੇ ਸੀ ਸ਼ਾਂਤੀ ਦੂਤ ਆ ਜੀ, ਸ਼ਾਂਤੀ ਦਾ ਦੇਵਤਾ ਜੀ, ਭਿੰਡਰਾਂ ਵਾਲਾ ਹੀ ਮਾੜਾ ਸੀ। ਉਹ ਅੱਗ ਲਾਉਂਦਾ ਸੀਗਾ ਜੀ, ਡਾਂਬੂ ਲਾਉਂਦਾ ਸੀ, ਇਹ ਅੱਗ ਬੁਝਾਉਂਦਾ। ਇਹਨੇ ਤਾਂ ਸਮਝੌਤਾ ਕਰ ਲਿਆ ਜੀ, ਬੜਾ ਵਧੀਆ ਬੰਦਾ। ਜਦੋਂ ਉਹਨੂੰ ਨਾਇਕ ਬਣਾ ਕੇ ਪ੍ਰਚਾਰਿਆ ਜਾ ਰਿਹਾ ਸੀ, ਉਹ ਭੁੱਲ ਰਿਹਾ ਸੀ ਆਪ ਲੌਂਗੋਵਾਲ ਦੀ ਤੇ ਉਹਦੀ ਜੁੰਡਲੀ ਵੀ ਕਿ ਤੂੰ ਪੰਥ ਅਤੇ ਪੰਜਾਬ ਦਾ ਖਲਨਾਇਕ ਬਣ ਰਿਹਾ। ਜਿਹਦਾ ਮੂੰਹ ਦਿੱਲੀ ਵੱਲ ਨੂੰ ਆ, ਉਹਦੀ ਪਿੱਠ ਅੰਮ੍ਰਿਤਸਰ ਵੱਲ ਨੂੰ ਹੋ ਜਾਂਦੀ। ਸੋ ਖਾਲਸਾ ਪੰਥ ਨੇ ਇਸ ਗੱਲ ਦਾ ਫੈਸਲਾ ਪਹਿਲੇ ਦਿਨ ਤੋਂ ਹੀ ਕੀਤਾ ਹੋਇਆ ਕਿ ਦਿੱਲੀ ਦੇ ਜਿਹੜੇ ਦਲਾਲ ਨੇ ਉਹਨਾਂ ਦਾ ਹਸ਼ਰ ਕੀ ਕਰਨਾ। ਪਰ ਉਦੋਂ ਤਾਂ ਬਾਦਲ ਸਾਹਿਬ ਅੱਡ, ਟੌੜਾ ਸਾਹਿਬ ਅੱਡ, ਤਲਵੰਡੀ ਸਾਹਿਬ ਅੱਡ, ਕੋਈ ਇਹਨਾਂ ਸਾਰਿਆਂ ਨੂੰ ਇਹ ਕਿ ਸਾਤੋਂ ਬਿਨਾਂ ਕਿਵੇਂ ਸਮਝੌਤਾ ਹੋਊਗੀ। ਇਹ ਵੀ ਉਸ ਮੌਕੇ ਨੌਜਵਾਨੀ ਦੇ ਖੂਨ ਨੂੰ ਹੋਰ ਜ਼ਿਆਦਾ ਤੱਤਾ ਕਰੀ ਜਾਣ, ਵੀ ਚੱਕ ਦਿਓ ਫੁੱਟੇ। ਖੈਰ ਇਹ ਨਾ ਕਹਿੰਦੇ ਤਾਂ ਵੀ ਕੰਮ ਤਾਂ ਹੋਣਾ ਹੀ ਸੀ। ਉਹਨਾਂ ਸੂਰਮਿਆਂ ਨੇ ਸਿਰਾਂ ਤੇ ਖੱਫਣ ਬੰਨ੍ਹ ਕੇ 20 ਅਗਸਤ 1985 ਨੂੰ 24 ਜੁਲਾਈ ਨੂੰ ਇਹ ਸਮਝੌਤਾ ਕਰਦੇ। 6 ਦਿਨ ਉਹ ਤੇ 20 ਦਿਨ 25 ਦਿਨ ਨਹੀਂ ਪੈਣ ਦੇ। 25 ਦਿਨ ਲੰਘੇ ਤੇ 26ਵੇਂ ਦਿਨ ਅਗਲੇ ਨੂੰ ਲੌਂਗੋਵਾਲ ਨੂੰ ਸੋਧਾ ਲਾਤਾ ਸਿੰਘ। ਅੱਜ ਉੱਥੇ ਲੌਂਗੋਵਾਲ ਦਾ ਦਿਹਾੜਾ ਮਨਾ ਰਹੇ ਆ ਦੋਨੇ ਧੜੇ, ਪਰ ਇਹ ਨਹੀਂ ਦੱਸ ਰਹੇ ਕਿ ਲੌਂਗੋਵਾਲ ਨੇ ਗਦਾਰੀ ਕੀ ਕੀਤੀ ਸੀ। ਇਹ ਨਹੀਂ ਦੱਸ ਰਹੇ ਕਿ ਲੌਂਗੋਵਾਲ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਤੋਂ ਕਿਵੇਂ ਮੁੱਕਰ ਗਿਆ ਸੀ। ਇਹ ਨਹੀਂ ਦੱਸ ਰਹੇ ਕਿ ਕਪੂਰੀ ਨਹਿਰ ਦਾ ਮੋਰਚਾ ਜਿਹੜਾ ਆਪਾਂ ਪੰਜਾਬ ਦੇ ਦਰਿਆਈ ਪਾਣੀ ਬਚਾਉਣ ਲਈ ਲਾਇਆ ਸੀ, ਲੌਂਗੋਵਾਲ ਤਾਂ ਸਮਝੌਤੇ 'ਚ ਮੰਨ ਗਿਆ ਸੀ ਕਿ ਨਹਿਰ ਜਿਹੜੀ ਆ ਉਹ ਬਣਾਈ ਜਾਊਗੀ ਤੇ ਪਾਣੀ ਦਿੱਤਾ ਜਾਊ। ਜਿੰਨੀ ਨਹਿਰ ਬਣੀ ਆ SYL, ਉਹ ਕਦੋਂ ਬਣੀ ਆ? ਜਦੋਂ ਬਰਨਾਲਾ ਸਰਕਾਰ ਬਣੀ ਸੀ। ਬਰਨਾਲੇ ਦੀ ਸਰਕਾਰ ਦਾ ਵਾਅਦਾ ਕੀਤਾ ਸੀ ਉਹਨਾਂ ਨੇ, ਦਿੱਲੀ ਵਾਲਿਆਂ ਨੇ, ਕਾਂਗਰਸ ਵਾਲਿਆਂ ਨੇ, ਵੀ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਆਪਦਾ ਬਣਾਓ, ਨਜ਼ਾਰੇ ਲਓ, ਸਾਨੂੰ ਅਸੀਂ ਤੁਹਾਨੂੰ ਚੰਡੀਗੜ੍ਹ ਦੇ ਦਾਂਗੇ। ਜਿੱਦਣ ਚੰਡੀਗੜ੍ਹ ਨਹੀਂ ਸੀ ਦਿੱਤਾ 26 ਜਨਵਰੀ 1986 ਨੂੰ, ਉਦੋਂ ਹੀ ਐਲਾਨ ਕਰ ਦਿੰਦੇ ਵੀ ਅਸੀਂ ਪੰਥ ਨਾਲ ਖੜੇ ਆ ਜੀ, ਸਾਡੇ ਨਾਲ ਸਮਝੌਤਾ ਕੀਤਾ ਸੀ। ਇਹ ਨਹੀਂ ਸਿਰੇ ਚੜੇ, ਅਸੀਂ ਵੀ ਨਹੀਂ ਸਮਝੌਤੇ ਤੋਂ ਪਿੱਛੇ ਹਟਦੇ ਅਸੀਂ। ਪਰ ਜਿਨ੍ਹਾਂ ਨੂੰ ਕੁਰਸੀ ਪਿਆਰੀ ਹੋਵੇ ਉਹ ਕਿੱਥੇ ਇੰਨੀ ਜੁੱਤ ਕਰ ਸਕਦੇ। ਖੈਰ ਰਾਜੀਵ ਲੌਂਗੋਵਾਲ ਸਮਝੌਤਾ ਪੰਥ ਨਾਲ ਗਦਾਰੀ ਸੀ, ਤੇ ਆ ਬਾਕੀ ਗਦਾਰ ਜਿਨ੍ਹਾਂ ਚੋਂ ਬਲਵੰਤ ਫਿੱਡੂ ਉਹ ਸੋਧਿਆ। ਹੋਰ ਵੀ ਕਈਆਂ ਨੂੰ ਰਗੜੇ ਲੱਗੇ, ਕਈ ਬਚ ਗਏ, ਪਰ ਭੋਗਣਗੇ ਨਰਕ ਹੀ ਸਾਰੇ। ਉਹ ਸਿਰ ਲੱਤ ਸੂਰਮੇ ਸਾਡੇ ਭਰਾ ਜਿਨ੍ਹਾਂ ਨੇ ਇਹਨਾਂ ਦੁਸ਼ਟਾਂ ਨੂੰ ਸੋਧਾ ਲਾਇਆ। ਉਸ ਤੋਂ ਬਾਅਦ ਚ ਖਾਲਸਾ ਪੰਥ ਵਿੱਚ ਇੱਕ ਰਵਾਇਤ ਵਾਂਗੂ ਗੱਲ ਬਣ ਗਈ ਵੀ ਲੌਂਗੋਵਾਲ ਵਾਲਾ ਹਸ਼ਰ ਹੋਊਗਾ ਜਿਹੜਾ ਦਿੱਲੀ ਨਾਲ ਹੱਥ ਮਾਰੂ। ਉਸ ਤੋਂ ਬਾਅਦ ਵਿੱਚ ਬੜਿਆਂ ਨੇ ਇਸ ਰਾਹ ਤੁਰਨਾ ਚਾਹਿਆ,
ਪਰ ਪੰਥ ਨੇ ਜਦੋਂ ਚੇਤਾ ਕਰਾਇਆ ਵੀ ਲੌਂਗੋਵਾਲ ਵਾਲੀ ਚੇਤੇ ਕਰ ਲਓ, ਫਿਰ ਪੂਛ ਚੱਡਿਆਂ 'ਚ। ਹੁਣ 1995 ਤੱਕ ਪੰਥ ਨੇ ਇਹ ਗੱਲ ਦੇ ਉੱਤੇ ਡਟ ਕੇ ਪਹਿਰਾ ਦਿੱਤਾ ਕਿ ਲੌਂਗੋਵਾਲ ਵਾਲਾ ਹਸ਼ਰ ਨਾ ਕਰਾ ਲਈ। ਤੇ ਆ ਜਿਹੜਾ ਅੱਜ ਰੰਡੀ ਰੋਣਾ ਪਿਆ ਹੋਇਆ ਪੰਥ 'ਚੋਂ, ਪਿਆ ਵੀ ਇਸੇ ਕਰਕੇ ਹੋਇਆ ਕਿ ਕੌਮ ਨੇ, ਨੌਜਵਾਨਾਂ ਨੇ ਆਪਦੇ ਇਤਿਹਾਸ ਤੋਂ, ਆਪਦੇ ਫਲਸਫੇ ਤੋਂ ਪ੍ਰੇਰਨਾ ਲੈਣੀ ਬੰਦ ਕਰਤੀ ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਚਵਲਦੀਨ ਨੇ ਉਹ ਕੁਝ ਹੋਰ ਹੀ ਕਰੀ ਜਾਂਦੇ ਆ। ਪੂਰਾ ਜ਼ੋਰ ਲੱਗਿਆ ਪਿਆ ਵੀ ਸੰਤ ਭਿੰਡਰਾਂ ਵਾਲਿਆਂ ਦੇ ਝੰਡੇ ਹੇਠ ਖੜ ਕੇ, ਸਿਰਾਂ ਤੇ ਖੱਫਣ ਬੰਨ ਕੇ ਖਾਲਿਸਤਾਨ ਲਈ ਜੂਝਣ ਵਾਲਿਆਂ ਨੂੰ ਨਿੰਦਣਾ, ਭੰਡਣਾ, ਮਾੜਾ ਦੱਸਣਾ। ਜੇ ਕਿਤੇ ਸਹੀ ਰਾਹ ਕੌਮ ਦੀ ਜਵਾਨੀ ਨੂੰ ਤੋਰਿਆ ਹੁੰਦਾ ਤਾਂ ਅੱਜ ਜਿਹੜੇ ਦਿੱਲੀ ਦੇ ਦਲਾਲ ਨੇ ਉਹਨਾਂ ਨੂੰ ਡਰ ਹੋਣਾ ਸੀ ਨੌਜਵਾਨੀ ਦਾ ਕਿ ਆਪਦੇ ਵੱਡਿਆਂ ਵੀਰਾਂ ਤੋਂ ਪ੍ਰੇਰਨਾ ਲੈ ਕੇ ਕਿਤੇ ਲੌਂਗੋਵਾਲ ਵਾਲਾ ਕੰਮ ਨਾ ਕਰ ਦੇਣ ਵੀ ਲੌਂਗੋਵਾਲ ਵਾਲੇ ਰਾਹ ਜੇ ਤੁਰੋਗੇ ਤੇ ਲੌਂਗੋਵਾਲ ਵਾਲਾ ਹਸ਼ਰ ਹੋ। ਸਾਨੂੰ ਤਾਂ ਰਾਹ ਹੀ ਹੋਰ ਪਾਇਆ ਜਾ ਰਿਹਾ ਕਿ ਠੀਕ ਆ ਜੀ, ਆਓ MLA MP ਬਣੀਏ, ਨਜ਼ਾਰੇ ਲਓ, ਖਾਲਿਸਤਾਨ ਵੀ ਵਿੱਚੇ ਕਹੀ ਚੱਲੋ। ਖਾਲਿਸਤਾਨ ਦਾ ਸੰਘਰਸ਼ ਉਹਨਾਂ ਸੂਰਮਿਆਂ ਨੇ ਲੜਿਆ ਜਿਨ੍ਹਾਂ ਨੇ ਸਿਰਾਂ ਤੇ ਖੱਫਣ ਬੰਨ ਕੇ 1984 ਤੋਂ 95 ਤੱਕ ਜੰਗ ਲੜੀ, ਜਾਂ ਉਸ ਤੋਂ ਬਾਅਦ ਵਿੱਚ ਵੀ ਆਪਦੀ ਵਾਹ ਜਿਹੜੀ ਆ ਉਹ ਲਾਉਂਦੇ ਆ ਰਹੇ ਨੇ। ਜਿਨ੍ਹਾਂ ਨੂੰ ਭਾਈ ਪਰਮਜੀਤ ਸਿੰਘ ਪੰਜਵੜ ਵਰਗਿਆਂ ਨੂੰ, ਭਾਈ ਨਿੱਜਰ ਵਰਗਿਆਂ ਨੂੰ, ਜਾਂ ਹੋਰ ਬਹੁਤ ਸਾਰੇ ਸੂਰਮਿਆਂ ਨੂੰ ਅੱਜ ਵੀ ਸਟੇਟ ਆਪਦਾ ਦੁਸ਼ਮਣ ਮੰਨਦੀ ਆ ਤੇ ਉਹਨਾਂ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਜਾ ਰਹੇ। ਸੋ ਜਿਹੜਾ ਅੱਜ ਦੀ ਤਰੀਕ ਵਿੱਚ ਬਾਬੇ ਬਕਾਲੇ ਸ਼ੋਸ਼ੇ ਛੱਡੇ ਗਏ ਆ, ਜੋ ਲੌਂਗੋਵਾਲ ਦੇ ਵਿੱਚ ਚੱਲ ਰਿਹਾ ਚੱਕਰ, ਇਹ ਸਾਰਾ ਕੁਝ ਸਾਨੂੰ ਕੀ ਚੇਤੇ ਕਰਾਉਂਦਾ? ਇਹ ਕਰਾਉਂਦਾ ਕਿ ਤੁਹਾਡੇ ਮੁੱਦੇ ਬਦਲੇ ਜਾ ਰਹੇ ਆ, ਤੁਹਾਨੂੰ ਨਵੇਂ ਆਗੂ ਦਿੱਤੇ ਜਾ ਰਹੇ ਨੇ, ਤੁਹਾਨੂੰ ਨਵੇਂ ਏਜੰਡੇ ਦਿੱਤੇ ਜਾ ਰਹੇ ਨੇ। ਪਰ ਇਹ ਏਜੰਡੇ, ਇਹ ਆਗੂ ਜੇਕਰ ਸੰਤ ਭਿੰਡਰਾਂ ਵਾਲਿਆਂ ਦੇ ਉਹਨਾਂ ਬੋਲਾਂ ਨੂੰ ਸਕਾਰਤਾ ਕਰਨ ਵੱਲ ਨੂੰ ਨਹੀਂ ਤੁਰਦੇ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਗਈ ਸਮਝੋ, ਤੇ ਜੇ ਇਹ ਆਗੂ ਲੌਂਗੋਵਾਲ ਵਾਲੇ ਰਾਹ ਤੁਰਦੇ ਆ ਤੇ ਖਾਲਿਸਤਾਨ ਵੀ ਕਹੀ ਚੱਲੋ, ਪੰਥ ਦੀ ਗੱਲ ਵੀ ਕਰੀ ਚੱਲੋ, ਸਰਕਾਰਾਂ ਵੀ ਬਣਾਈ ਚੱਲੋ, MLA MP ਵੀ ਬਣਾਈ ਚੱਲੋ, ਇਹ ਫਿਰ ਦੋ ਰਾਹ ਨੇ। ਹੋ ਸਕਦਾ ਹੈ ਕਿਸੇ ਭਰਾ ਨੂੰ, ਕਿਸੇ ਸੱਜਣ ਨੂੰ ਅੱਜ ਇਹ ਗੱਲ ਸਮਝ ਨਾ ਲੱਗੇ, ਪਰ ਵਕਤ ਹਰ ਇੱਕ ਚੀਜ਼ ਦਾ ਨਤਾਰਾ ਕਰ ਦਿੰਦਾ। ਸਮਾਂ ਕਦੇ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਸਾਨੂੰ ਬੜੀ ਇਸ ਗੱਲ ਦੀ ਚਿੰਤਾ ਹੈ ਕਿ ਸਾਡੇ ਇਤਿਹਾਸ ਨੂੰ, ਸਾਡੇ ਫਲਸਫੇ ਨੂੰ, ਸਾਡੀ ਕੌਮ ਦੀ ਜਵਾਨੀ ਤੋਂ ਤੋੜਿਆ ਜਾ ਰਿਹਾ, ਭੁਲਾਇਆ ਜਾ ਰਿਹਾ। ਅੱਜ ਪਿਛਲੇ 35-40 ਸਾਲ ਦੇ ਕਿੰਨਿਆਂ ਕੁ ਨੂੰ ਚੇਤਾ ਹੈ ਕਿ ਅੱਜ ਦੇ ਦਿਨ ਧਰਮ ਯੁੱਧ ਮੋਰਚੇ ਦੀ ਆਰੰਭਤਾ ਹੋਈ ਤੇ ਭਾਈ ਮੁਸੀਬਤ ਸਿੰਘ, ਭਾਈ ਮਨਜੀਤ ਸਿੰਘ ਸ਼ਹੀਦ ਹੋਇਆ। ਕਿੰਨਿਆਂ ਕੁ ਨੂੰ ਚੇਤਾ ਕਿ ਭਾਈ ਹਰਮਿੰਦਰ ਸਿੰਘ ਬਿੱਲਾ, ਭਾਈ ਗਿਆਨ ਸਿੰਘ ਲੀੜ, ਭਾਈ ਵੀਰ ਇੰਦਰਪਾਲ ਸਿੰਘ ਸਨੀ ਸਹੌਲੀ, ਭਾਈ ਵਰਿੰਦਰ ਸਿੰਘ ਦਾਖਾ, ਭਾਈ ਚਰਨਜੀਤ ਸਿੰਘ ਹਲਵਾਰਾ, ਡਾਕਟਰ ਗੁਰਮੇਲ ਸਿੰਘ ਤੇ ਆਪਣੇ ਮਹੇਸ਼ਿੰਦਰ ਸਿੰਘ ਆਪਣਾ ਗਹਿਲ, ਚਰਨਜੀਤ ਸਿੰਘ ਚੰਨੀ, ਬੜੇ ਸੂਰਮੇ ਆ ਇਸ ਕੇਸ ਵਿੱਚ। ਸਾਰਿਆਂ ਨੇ, ਠੁੱਲੀਆਂ ਵਾਲੇ ਹੁੰਦੇ ਸੀ ਸਾਡੇ ਭਰਾ, ਇਹਨਾਂ ਸਾਰਿਆਂ ਨੇ ਜੋ ਕੁਰਬਾਨੀ ਕੀਤੀ ਆ ਉਹ ਬੇਮਿਸਾਲ। ਗਦਾਰਾਂ ਨੂੰ ਸੋਧਾ ਲਾਉਣ ਦਾ ਜਿਗਰਾ ਐਵੇਂ ਨਹੀਂ ਹੁੰਦਾ, ਬੜੀ ਵੱਡੀ ਗੱਲ ਕੀਤੀ ਹੈ। ਪਰ ਅੱਜ ਦੇ ਸੂਰਮਿਆਂ ਨੂੰ, ਇਹ ਅੱਜ ਦੇ ਨੌਜਵਾਨਾਂ ਨੂੰ ਇਹ ਗੱਲ ਭੁਲਾਈ ਜਾ ਰਹੀ ਆ ਕਿ ਤੁਹਾਡੇ ਆਹ ਨੇ ਪ੍ਰੇਰਨਾ ਸਰੋਤ। ਲੌਂਗੋਵਾਲ ਕਰਾਈ ਪਈ ਆ ਅਕਾਲੀਆਂ ਨੇ। ਹਜੇ ਕਹਿੰਦੇ ਅਸੀਂ ਪੰਥ ਦਾ ਬੜਾ ਫਿਕਰ ਕਰਦੇ, ਪੰਥ ਦੇ ਗਦਾਰਾਂ ਦੇ ਦਿਹਾੜੇ ਮਨਾ ਕੇ ਤੇ ਸਰਦਾਰਾਂ ਨੂੰ, ਪੰਥ ਦਿਆਂ ਨੂੰ, ਹੀਰੋ ਆ ਜਿਹੜੇ, ਉਹਨਾਂ ਨੂੰ ਭੁਲਾਉਣ ਨੂੰ ਫਿਰਦੇ। ਪਰ ਸਾਡੀ ਕੌਮ ਦਾ ਹਿਸਾਬ ਕਿਤਾਬ ਕੁਝ ਵੱਖਰਾ ਹੀ ਆ। ਕਿੰਨੇ ਕੁ ਨੂੰ ਚੇਤੇ ਆ, ਇੱਕ ਰਿਬੈਰੋ ਹੁੰਦਾ ਸੀ ਇੱਥੇ, ਰਿਬੈਰੋ, ਜੂਲੀਅਸ ਫਰਨਾਂਡਸ ਰਿਬੈਰੋ, ਜਿਹਨੇ ਬੰਬੇ ਦੇ ਵਿੱਚ ਜਿਹੜਾ ਅੰਡਰਵਰਲਡ ਸੀ ਉੱਥੇ ਬਹੁਤ ਸਖਤੀ ਕੀਤੀ ਤੇ ਉੱਥੇ ਕਹਿੰਦੇ ਜੀ ਸ਼ਾਂਤੀ ਬਹਾਲ ਕੀਤੀ।
ਉਹਨੂੰ ਫਿਰ ਪੰਜਾਬ ਭੇਜਤਾ ਵੀ ਤੂੰ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਦਾ ਮਸਲਾ ਹੱਲ ਕਰ। ਇੱਥੇ ਆਉਣ ਸਾਰੀ ਸਿੰਘਾਂ ਨੇ ਉਹਨੂੰ ਦਿਨੇ ਤਾਰੇ ਦਿਖਾਤੇ। ਅਖੀਰ ਉਹ ਰੋਮਾਨੀਆ ਦੇ ਵਿੱਚ ਰਾਜਦੂਤ ਲਾ। ਅੱਜ ਦੇ ਦਿਨ 20 ਅਗਸਤ 1991 ਨੂੰ ਰੋਮਾਨੀਆ ਦੇ ਵਿੱਚ ਰਿਬੇਰੋ ਦੇ ਉੱਤੇ ਉਹਦੇ ਕੀਤੇ ਹੋਏ ਜ਼ੁਲਮਾਂ ਕਰਕੇ ਸਿੰਘਾਂ ਨੇ ਹਮਲਾ ਕੀਤਾ। ਭਾਈ ਪ੍ਰਗਟ ਸਿੰਘ ਤੇ ਹੁਣ ਉਹ ਉੱਥੇ ਜਰਮਨ ਚ ਭਰਾ ਸਾਡਾ ਪ੍ਰਗਟ ਸਿੰਘ। ਦੂਸਰਾ ਭਾਈ ਜਗਵਿੰਦਰ ਸਿੰਘ ਬਿੱਟੂ, ਮੇਰੇ ਪਿੰਡ ਨਾਲ ਹੀ ਰਕਬੇ ਪਿੰਡ ਤੋਂ ਸੀ ਸਾਡਾ, ਘੁਮਾਣ ਲੁਧਿਆਣੇ ਜ਼ਿਲ੍ਹੇ ਚ ਬੁੱਲਾਂਪੁਰ ਦੇ ਕੋਲ ਸੁਹਾਰ ਦੇ ਨਾਲ ਰਕਬੇ ਵਾਲਾ ਬਿੱਟੂ। ਤੀਸਰਾ ਭਰਾ ਸੀਗਾ ਭਾਈ ਜੁਗਰਾਜ ਸਿੰਘ ਸਮਾਲਸਰ। ਜਿਵੇਂ ਸ਼ਹੀਦ ਊਧਮ ਸਿੰਘ ਨੇ ਬਗਾਨੀ ਧਰਤੀ ਤੇ ਜਾ ਕੇ ਦੁਸ਼ਟ ਨੂੰ ਸੋਧਾ ਲਾਇਆ, ਉਵੇਂ ਸੱਤ ਸਮੁੰਦਰੋਂ ਪਾਰ ਜਾ ਕੇ ਜਿਵੇਂ ਹਮਲਾ ਇਹਨਾਂ ਨੇ ਕੀਤਾ, ਉੱਤੇ ਵੀਰ ਜਗਰਾਜ ਸਿੰਘ ਸਮਾਲਸਰ ਅੱਜ ਦੇ ਦਿਨ ਸ਼ਹੀਦ ਹੋ ਗਿਆ। ਮੈਂ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਫੋਟੋ ਪਾਈ ਤੇ ਕਈਆਂ ਨੇ ਪੁੱਛਿਆ ਬਾਈ ਜੀ ਇਹ ਕੌਣ? ਬੱਲੇ ਬਈ, ਦੁਸ਼ਮਣ ਕਾਮਯਾਬ ਹੋ ਰਿਹਾ ਭਰਾਵੋ। ਸਾਨੂੰ ਨਹੀਂ ਚੇਤੇ ਆਉਣ ਦਿੱਤੇ ਜਾ ਰਹੇ ਸਾਡੇ ਅਸਲੀ ਹੀਰੋ। ਇਹ ਲੌਂਗੋਵਾਲ ਵਰਗਿਆਂ ਨੂੰ ਹੀਰੋ ਬਣਾ ਕੇ ਅੱਜ ਲੋਕ ਫੇਰ ਕਹਿੰਦੇ ਆ ਪੰਥ ਖਤਰੇ 'ਚ ਆ, ਸਾਨੂੰ ਸੱਤਾ ਦੇ ਦਿਓ, ਪੰਥ ਖਤਰੇ 'ਚੋਂ ਨਿਕਲ ਜੂ। ਅਕਾਲੀ ਦਲ ਦੇ ਦੋਨੇ ਧੜੇ ਜਿਹੜੇ ਬਹੁਤ ਆਪਦੇ ਆਪ ਨੂੰ ਪੰਥਕ ਇੱਕ ਦੂਜੇ ਤੋਂ ਬਣ ਕੇ ਵੱਧ ਦਿਖਾ ਰਹੇ ਨੇ, ਖੜੇ ਕਿੱਥੇ ਆ? ਉਹਦੀ ਜ਼ਮੀਨ ਕੀ ਆ? ਇਹ ਸੋਚ। ਖੈਰ ਸਮਾਂ ਸਮਰੱਥ, ਇਸ ਧਰਤੀ ਦੇ ਉੱਤੇ ਸ਼ਹੀਦਾਂ ਦੇ ਡੁੱਲੇ ਖੂਨ ਦੀ ਜਿਹੜੀ ਮਹਿਕ ਆ ਉਹ ਉੱਠਦੀ ਰਹਿਣੀ ਆ, ਕਿ ਕੌਮ ਦੀ ਜਵਾਨੀ ਨੂੰ ਵੰਗਾਰਦੀ ਰਹਿਣੀ ਆ, ਕਿ ਦੁਸ਼ਟਾਂ ਦਾ, ਪਾਪੀਆਂ ਦਾ, ਅਧਰਮੀਆਂ ਦਾ, ਧਰਮ ਦਾ ਬੁਰਕਾ ਪਾ ਕੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਿਆਂ ਦਾ, ਦਿੱਲੀ ਦੇ ਦਲਾਲਾਂ ਦਾ ਕੀ ਹਸ਼ਰ ਕਰਨਾ। ਖਾਲਿਸਤਾਨ ਅਟੱਲ ਸਚਾਈ ਹੈ, ਉਹ ਇੱਕ ਦਿਨ ਹੋਂਦ ਵਿੱਚ ਆ ਹੀ ਜਾਣਾ। ਪਰ ਉਸ ਦਿਨ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਪੇਪਰ ਪੈਣੇ ਆ, ਹਰੇਕ ਦਾ ਪੇਪਰ, ਕਿ ਕੌਣ ਖਾਲਿਸਤਾਨ ਦੇ ਲਈ ਖੜਦਾ, ਕੌਣ ਖਾਲਿਸਤਾਨ ਦੇ ਨਾਂ ਦੇ ਉੱਤੇ ਆਪਦਾ ਆਪਾ ਬਚਾਉਂਦਾ ਤੇ ਆਪਦਾ ਨਾਂ ਚਮਕਾਉਂਦਾ ਤੇ ਰੋਟੀਆਂ ਕਮਾਉਂਦਾ। ਕੌਣ ਉਹ ਹੈ ਜਿਹੜਾ ਪੰਥ ਨੂੰ ਧੋਖਾ ਦੇ ਰਿਹਾ, ਕੌਣ ਉਹ ਹੈ ਜਿਹੜਾ ਪੰਥ ਦੇ ਨਾਂ ਦੇ ਉੱਤੇ ਆਪਣਾ ਆਪ ਕੁਰਬਾਨ ਕਰ ਰਿਹਾ। ਸੋ ਅਸੀਂ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ, ਉਡੀਕ ਰਹੇ ਹਾਂ ਉਹ ਦਿਨ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਖਾਲਿਸਤਾਨ ਦਾ ਵੀ ਝੰਡਾ ਝੂਲਦਾ ਦੇਖਾਂਗੇ। ਉਸ ਦਿਨ ਦੀ ਉਡੀਕ ਤੇ ਆਸ ਵਿੱਚ ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।